तो फाइनली जी दुकान के शैल्फ नेगे उन्हें सैटिंग करा ली माशाल्लाह। देखो किन्ने प्यारे लग रहे नेगे। तो पाइप जी चेंज कर लेने क्योंकि वो पहले वाला थले नीवा हो गया सीगा। तो नवा दफा 8 बूटे जो कड्ढे नेगे फुल्लां दे। तो एक पल्ली और लाती माशाल्लाह माल्टे देखो किन्ने प्यारे लग रहे। बाकी चीज़ें सैटिंग बिस्मिल्लाहिर्रहमानिर्रहीम अस्सलाम वालेकुम जी। की हाल चाल ने साडे देखने वाले तमाम बहन भाइयों दे असीं उम्मीद करने साडे देखने वाले तमाम बहन भाई बिल्कुल ठीक ठाक होवन गए। तो अल्हम्दुलिल्लाह जी असीं बिल्कुल ठीक ठाक आ गए। तो अपना जी वाला जो व्लॉग है बड़ा जबरदस्त होना असीं मुकम्मल आवाज़ करना। जिन्होंने हाले तक चैनल को सबसक्राइब नहीं किया था लाल का सबसक्राइब का बटन नज़र आ रहा है दबा के चैनल को सबसक्राइब भी कर लो। नाल छोटा बैल आइकन का बटन होना उन्हें दबा के आल तक कर लो कि साढ़े आने वाले जो भी लोग ने बासानी साढ़े बजरिया नोटिफिकेशन पहुँच सकन। ਜਿਹੜੇ ਮੇਰੇ ਭੈਣ ਭਾਈਆਂ ਨੇ ਕੱਲ੍ਹ ਵਾਲਾ ਵਲੌਗ ਦੇਖਿਆ ਹੋਣਾ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਹੈਗਾ ਕਿ ਮਾਸ਼ਾਅੱਲਾ ਅਸੀਂ ਆਪਣੀ ਸ਼ੌਪ ਦੇ ਅੱਗੇ ਜਿਹੜਾ ਨਾ ਸ਼ੇਡ ਲਗਵਾ ਲਿਆ ਹੋਇਆ ਹੈਗਾ। ਤੇ ਬਾਕੀ ਪੂਰਾ ਸੈਟਅਪ ਵਗੈਰਾ ਹੋਇਆ ਪਿਆ। ਬਸ ਸਬਜ਼ੀ ਦਾ ਜਿਹੜਾ ਨਾ ਸਮਾਨ ਅੱਜ ਜਾ ਕੇ ਲੈ ਆਉਣਾ ਹੈਗਾ। ਤੇ ਉਹੀ ਬਸ ਅਸੀਂ ਨਿਕਲਣ ਹੀ ਲੱਗੇ ਆਂਗੇ। ਤਕਰੀਬਨ ਫਜਰ ਦੀ ਨਮਾਜ਼ ਜਿਹੜੀ ਪੜ੍ਹ ਲਈ ਹੈਗੀ ਤੇ ਬਸ ਹੁਣ ਨਿਕਲਣੇ ਆਂਗੇ। ਬਾਹਰ ਅੱਬੂ ਜਾਨ ਹੀ ਖੜੇ ਨੇਗੇ। ਬਾਹਰ ਰਿਕਸ਼ੇ ਵਾਲਾ ਜਿਹੜਾ ਹੈਗਾ ਉਹ ਹੀ ਖੜਾ ਹੈਗਾ। ਤੇ ਦੇਖੋ ਮਾਸ਼ਾਅੱਲਾ ਸ਼ੇਡ ਜਿਹੜਾ ਨਾ ਇੱਥੇ ਫਿਟਿੰਗ ਕਰਾ ਲਈ ਹੈਗੀ। ਇਸ ਸਾਈਡ ਦੀ ਨਾ ਬਿਜਲੀ ਖਰਾਬ ਅਸਲ ਤੇ ਹੋ ਗਈ। ਕੱਲ੍ਹ ਨਾ ਤਾਰ ਸੜ ਗਈ ਹੈਗੀ ਇਸ ਵਜ੍ਹਾ ਬਲਬ ਵਗੈਰਾ ਇੱਥੇ ਨਹੀਂ ਚੱਲ ਰਿਹਾ ਹੈਗਾ। लेकिन सामने देखो फसलों का कितना खूबसूरत व्यू है माशाल्लाह। सूरज की थलों ना रोशनी पै रही हैगी। थोड़ी थोड़ी छावां आ रही नहीं है। जिवें दिन होगा फिर तो सूरज जो ना तलू होगा अगे माशाल्लाह। देखो तोड़ तक उत्ते ना किस तरह शबनम की भाफ निकल रही हैगी। जिवें दिन होंदा है ना रात को कक्कर वगैरह पैंदा हैगा तो सुबह सुबह भाफ निकलती हैगी उनकी। चलो अस्सलाम वालेकुम भाई शाकर। चलो निकलो गली अगे तक सुनसान हैगी तोड़ तक। चलो बिस्मिल्लाहिर्रहमानिर्रहीम। ਇੱਥੇ ਜਾ ਕੇ ਰੁਕੇ ਆਂਗੇ ਅਸਲ ਤੇ ਪੈਟਰੋਲ ਪੰਪ ਤੋਂ ਨਾ ਪੈਟਰੋਲ ਪਵਾਉਣ ਲੱਗੇ ਆਂਗੇ। ਬਾਕੀ ਮਾਸ਼ਾਅੱਲਾ ਦਿਨ ਵੀ ਹੋਣ ਵਾਲਾ ਹੈਗਾ। ਕਿਤਨਾ ਖੂਬਸੂਰਤ ਮੰਜ਼ਰ ਹੈ ਮਾਸ਼ਾਅੱਲਾ। ਇੱਥੇ ਪੈਟਰੋਲ ਪੰਪ ਦਾ ਨਾ ਸਾਈਡ ਤੇ ਗਾਰਡਨ ਬਣਿਆ ਹੋਇਆ ਬਹੁਤ ਬਿਊਟੀਫੁਲ ਮਾਸ਼ਾਅੱਲਾ। ਇੱਥੇ ਫੁੱਲ ਬਹੁਤ ਪਿਆਰੇ ਪਿਆਰੇ ਲੱਗਦੇ ਨੇਗੇ। ਮੈਂ ਕਿਹਾ ਚਲੋ ਤੁਹਾਨੂੰ ਦਿਖਾਈ ਜਾਵਾਂ। ਚੈੱਕ ਕਰੋ ਮਾਸ਼ਾਅੱਲਾ ਕਿਤਨਾ ਖੂਬਸੂਰਤ ਹੈਗਾ। ਇਹ ਹੈਗਾ ਜੀ ਵਾਈਟ ਗੁਲਾਬ ਬਹੁਤ ਪਿਆਰਾ। ਅੱਗੇ ਉੱਧਰ ਵੀ ਨੇਗੇ ਕਾਫੀ ਇੱਥੇ ਮਾਸ਼ਾਅੱਲਾ ਗੁਲਾਬ ਵਗੈਰਾ ਲੱਗੇ ਹੋਏ ਨੇ। ਨਾਲ ਉਹਨਾਂ ਨੇ ਸੋਲਰ ਪਲੇਟਾਂ ਵਗੈਰਾ ਲਾਈ ਹੋਈ। ਕਦੀ ਕਦੀ ਬਿਜਲੀ ਵੀ ਨਹੀਂ ਹੁੰਦੀ। ਸਾਡਾ ਇਲਾਕਾ ਹੀ ਇਹੋ ਜਿਹਾ ਹੈਗਾ ਇੱਥੇ ਬਿਜਲੀ ਬਹੁਤ ਜ਼ਿਆਦਾ ਚਲੀ ਜਾਂਦੀ ਹੈ। ਜੋ ਗਰਮੀਆਂ ਅੱਗੇ ਆ ਰਹੀਆਂ ਨੇ ਗਰਮੀਆਂ ਫਿਰ ਸੋਲਰ ਪਲੇਟਾਂ ਕੰਮ ਦੇਣਗੀਆਂ। ਹਾਲੇ ਤੱਕ ਇਹਨੂੰ ਮੇਨਟੇਨ ਕਰ ਰਹੇ ਨੇਗੇ। ਬੜਾ ਬਿਊਟੀਫੁਲ ਉਹਨਾਂ ਨੇ ਗਾਰਡਨ ਜਿਹਾ ਬਣਾਇਆ ਹੋਇਆ। ਚੈੱਕ ਕਰੋ ਫੁੱਲ ਬਹੁਤ ਪਿਆਰੇ ਪਿਆਰੇ ਲੱਗੇ। ਕਦੀ ਇਨਸ਼ਾਅੱਲਾ ਤਾਲਾ ਆ ਕੇ ਤੁਹਾਨੂੰ ਮੁਕੰਮਲ ਵਿਜ਼ਿਟ ਕਰਾਵਾਂ। ਕਾਫੀ ਵੱਡਾ ਹੈਗਾ ਪਰਲੀ ਸਾਈਡ ਤੱਕ। बुला तो मैंने अबू जान ही रहे नहीं गए लेकिन मैं कि चलो फिर भी दंद दिखा दूँगा। देखो माशाल्लाह कितने ज़्यादा उत्ते फुल लगे हुए नहीं कितने ब्यूटीफुल लग रहे हैं। अगे तक तोड़ तक ही नहीं गए माशाल्लाह। यह देखो कितना प्यारा पौधा लग रहा है। चलिए हाँ देखो माशाल्लाह ब्यूटीफुल आ गया अबू जान। मैंने पता आप लेट हो रहे हैं। चलो फाइनली जी असं मामू कंजन आ गए आगे। बाकी हम फिर चलने आगे सब्ज मंडी। ਇੱਥੇ ਮੰਡੀ 'ਚ ਅਸੀਂ ਆ ਗਏ ਆਂਗੇ। ਬਾਕੀ ਅੱਜ ਤਾਂ ਰਸ਼ ਵੀ ਨਹੀਂ ਹੈਗਾ। ਸਰਦੀਆਂ 'ਚ ਬਹੁਤ ਜ਼ਿਆਦਾ ਰਸ਼ ਹੁੰਦਾ ਸੀਗਾ। ਤੇ ਉਦੋਂ ਨਾ ਸਾਰੇ ਰਸਤੇ ਵਿੱਚ ਇੱਕ ਚੀਜ਼ ਬੜੀ ਗੌਰ ਕੀਤੀ ਆ ਨਾ ਮੋਟਰਸਾਈਕਲਾਂ 'ਤੇ ਜ਼ਿਆਦਾ ਚੀਜ਼ਾਂ ਲੱਦ ਕੇ ਲਿਆ ਰਹੇ ਨੇ ਕਿ ਜਿਵੇਂ ਗਾਜਰਾਂ ਵਗੈਰਾ ਹੋ ਗਈਆਂ ਨਾ ਤੋੜਿਆਂ ਤੋਂ ਬਗੈਰ ਹੀ ਮੋਟਰਸਾਈਕਲਾਂ ਲੋਡ ਕੀਤੀਆਂ ਹੋਈਆਂ ਨੇਗੀਆਂ। ਜੁਗਾੜ ਨੇ ਨਾ ਕਿ ਖਰਚਾ ਨਾ ਇੰਨਾ ਜ਼ਿਆਦਾ ਹੋ ਜਾਵੇ ਤੋੜਿਆਂ ਦਾ ਵੀ। ਇਹ ਤਾਂ ਖੁੱਲੀਆਂ ਵੇਚ ਲਵਣਗੇ 5-5 ਕਿਲੋ ਕਰਕੇ।
ਤੇ ਇੱਥੋਂ ਹੀ ਅਬੂ ਜਾਨ ਨੇ ਪ੍ਰਾਈਸ ਵਗੈਰਾ ਦਾ ਪਤਾ ਕੀਤਾ ਹੈਗਾ। ਸਾਰੀ ਚੀਜ਼ਾਂ ਜਿਹੜੀਆਂ ਪਤਾ ਕਰ ਲੈਂਦੇ ਆਗੇ, ਲੈਂਦੇ ਹੀ ਜਾਂਦੇ ਸਟੈਪ ਬਾਈ ਸਟੈਪ, ਨਾਲੋਂ ਨਾਲ ਜਿਹੜੀ ਚੀਜ਼ ਕੋ ਬਾਹਰ ਦੀ ਹੈਗੀ। ਤੇ ਮਟਰ ਜੀ ਹੈਗਾ 430 ਰੁਪਏ ਦਾ ਸ਼ਾਪਰ, ਮਾਸ਼ਾਅੱਲਾ ਮਟਰ ਬਹੁਤ ਪਿਆਰਾ ਹੈਗਾ। ਬਾਕੀ ਇਹ ਸਮਾਨ ਜਿਹੜਾ ਨਾ ਕੱਢ ਲਿਆ, ਨਾਲ ਕੱਢਦੇ ਜਾ ਰਹੇ ਆਲੀ ਖੀਰੇ ਵਗੈਰਾ ਤੇ ਗੋਭੀ ਲੈ ਲੈਣੇ ਇਹਨਾਂ ਕੋਲ ਹੀ, ਅੰਕਲ ਹੋਰਾਂ ਕੋ ਤੋਂ ਰਹਿਤ ਹੀ ਦੇ ਰਹੇ ਨੇ। ਖੀਰੇ ਦਾ ਛਾਪਰ 200 ਰੁਪਏ ਦਾ ਹੈਗਾ ਤੇ ਗੋਭੀ ਦਾ ਜਿਹੜਾ ਛਾਪਰ ਹੈ 300 ਦਾ। ਮਾਸ਼ਾਅੱਲਾ ਬਹੁਤ ਪਿਆਰੀ ਗੋਭੀ ਹੈਗੀ, 2 ਛਾਪਰ ਇਹ ਵੀ ਲੈ ਲੈਣੇ ਆ ਇੱਥੋਂ। ਗੋਭੀ ਜ਼ਿਆਦਾ ਪਿਆਰੀ ਸੀ, ਅਬੂ ਜਾਨ ਨੇ ਕਿਹਾ 3 ਛਾਪਰ ਹੀ ਕਰੀਏ। 4300 ਰੁਪਏ ਦਾ ਵਾਲਾ ਸਮਾਨ ਬਣਿਆ ਹੈਗਾ। बाकी सारा सामान ले आके रिक्शे रखने आगे तो अबू जान और चीज़ें खरीदन चले गए नहीं गए, लेकिन नाल कुछ चीज़ें तुम दिखाता जाऊँगा, कुछ चीज़ें जिन्हें मेरे साथ हो जानी क्योंकि समान काफ़ी माशाअल्लाह ले जाना। चलो सेंटर से बाकी धनिया माशाल्लाह बहुत प्यारा पे, सस्ता भी है। अबू जान लवन लगे ने इकट्ठा, देखो कितना निकलिया पे, वो भी अपना ही है, ये भी अपना है। ਤੇ ਗਾਜਰਾਂ ਦਾ ਵੀ ਇੱਕ ਤੋੜਾ ਆ ਗਿਆ। ਧਨੀਆ ਥੋੜਾ ਸਸਤਾ ਮਿਲਦੇ ਸੀ, ਇਸ ਵਜ੍ਹਾ ਤੋਂ ਬਜ਼ਾਰ ਨੇ ਇੰਨਾ ਲੈ ਲਿਆ। ਤੇ ਇੱਥੇ ਇਹ ਅੰਕਲ ਹੋਰਾਂ ਕੋ ਛਾਪਰ ਲੈ ਜਾਣੇ 10-10 ਕਿਲੋ ਵਾਲੇ 20 ਰੁਪਏ ਦੇ ਲੈਣ, 4 ਹੀ ਮਿਲੇ ਨੇ 5 ਰੁਪਏ ਦੇ ਛਾਪਰ ਦੇ ਸਾਹਮਣੇ ਲੈਂਦੇ ਉਹ ਸਮਾਨ ਪਾਣਾ। ਤੇ ਇਹਨਾਂ ਕੋਲ ਜੀ ਸਬਜ਼ੀਆਂ ਵਗੈਰਾ ਜੇ ਇਹਨਾਂ ਪਈਆਂ ਸੀ ਉਹ ਤਾਂ ਲੈ ਲਈਆਂ ਨੇ, ਹੁਣ ਇੱਥੋਂ ਦੇਖ ਲਿਆ ਅਦਰਕ ਵਗੈਰਾ ਬੁਝਾਨ ਕਹਿ ਰਹੇ ਲੈ ਲੈਣੇ ਆ। ਤੇ ਇੱਥੇ ਪਿਆਜ਼ ਹੀ ਲਵਣ ਲੱਗਿਆ 1000 ਰੁਪਏ ਦੇ 5 ਕਿਲੋ ਪਿਆਜ਼। ਉਹ ਤਾਂ ਐਵੇਂ, ਲੇਕਿਨ ਮਹਿੰਗੀਆਂ ਬੜੀਆਂ ਨੇ ਸਬਜ਼ੀਆਂ। बाकी भाई शापर जेने ले जा रहे हैं तो और सामान देख लें अबू जान दे नाल रल के। 600 रुपये ले लो मौसमी ਤੇ ਇੱਥੇ ਮੇਥੀ ਲਾਉਣ ਲੱਗਿਆ। ਇਹ ਤਕਰੀਬਨ 80 ਰੁਪਏ ਦੇ ਨਾ 5 ਕਿਲੋ ਨੇ ਜੀ ਮੇਥੀ। ਤੇ ਜਿਹੜਾ ਧਨੀਆ ਹੈਗਾ ਤਕਰੀਬਨ ਇਹ ਪੈਂਦਾ 12-13 ਰੁਪਏ ਕਿਲੋ। ਜਿਹੜਾ ਅਸੀਂ ਲਿਆ ਹੈਗਾ ਇਤਨਾ ਜ਼ਿਆਦਾ ਮੈਨੂੰ ਅੱਬੂ ਜਾਨ ਦੱਸ ਰਹੇ ਸੀ। बाकी 40 रुपए की 3 गुटियाँ। पालक माशाल्लाह देखो किन्नी VIP है, 40 रुपए की सिर्फ 3 गुटियाँ। लसन ही लवन लगे पूजा, ये किन्ने का गुट्टा? 50-50 रुपए का। चलो ठीक है। बाकी अज तो सारी ना हरियाली हुई पी है रिक्शे भी, क्योंकि 6 गुटियाँ जो पालक दियाँ भी लै लिया नहीं माशाल्लाह। पालक बड़ी VIP हैगी। 3 ਚੱਕ ओके। बाकी माशाल्लाह फ्रैश स्ट्रॉबेरी भी पई हैगी। इनका रेट पता कर ले, अगर सस्ती च भी लै सकते हैं। 2700 रुपए की इन्नी क टोकरी हैगी है जी पई है, बड़ी महंगी हैगी, पिंड वाले नहीं लैनी है। तो इतने खरबूजे की एक पेटी लै ली हैगी, तकरीबन 1520 रुपए की मिली हैगी। बाकी माशाल्लाह खरबूजा बहुत प्यारा है। ਤੇ ਫਰੂਟਰ ਕਿਨੂੰ ਰਹਿ ਗਏ ਨੇ ਕਿ ਅਬੂ ਜਾਨ ਉਦੋਂ ਲਵਣ ਗਏ ਨੇ ਕਿ ਕਹਿ ਰਹੇ ਬੁਲਾ ਲਵਾਂਗੇ ਜਦੋਂ ਲੈ ਲੈ। ਤੇ ਅਸੀਂ ਨਾ ਨਾਸ਼ਤਾ ਉਦੋਂ ਟਾਈਮ ਤੱਕ ਚਲੋ ਕਰ ਲੈਂਦੇ ਆਗੇ ਇੱਥੋਂ ਇਹਨਾਂ ਅੰਕਲ ਹੋਰਾਂ ਕੋ। बाकी ठीक है माशाल्लाह। देखो कितने मज़ेदार चावल बने हुए हैं, नाश्ता करने।
ਅਲਹਮਦੁਲਿਲਾ ਜੀ ਨਾਸ਼ਤਾ ਕਰ ਲਿਆ ਹੈਗਾ ਤੇ ਬਾਕੀ ਅੱਬੂ ਜਾਨ ਨੇ ਵੀ ਇੱਥੋਂ ਨਾ 10 ਪੂਰੀਆਂ ਕਰ ਲਓ 10 ਛੋਟੀਆਂ ਤੇ ਵੱਡੀਆਂ 6 ਠੀਕ ਹੋ ਗਿਆ 10 ਚਲੋ ਲਦੀਏ ਇਹਨੂੰ ਤਕਰੀਬਨ 10 ਪੱਲੀਆਂ ਅੱਬੂ ਜਾਨ ਨੇ ਲੈ ਲਈਆਂ ਨੇਗੀਆਂ ਤੇ ਇੱਕ ਦੋ ਹੋਰ ਹੀ ਕੱਢੀ ਖੜੇ ਸੀਗੇ ਮੇਰੇ ਜਾਵਨ ਤਾਂ ਕੋਣ ਹੋਵੇ 10 ਫਿਰ ਨਾ ਹੋ ਜਾਵਨ ਜਾ ਕੇ ਲੈ ਆਈਏ ਉਹ ਵਾਲੀਆਂ ਬਾਕੀ ਇੱਥੋਂ ਅੱਬੂ ਜਾਨ ਨੇ ਨਾ ਵੱਡੀਆਂ ਪੱਲੀਆਂ ਜੀ ਅੱਛੇ ਵਾਲੀਆਂ ਹੁੰਦੀਆਂ ਨੇਗੀਆਂ ਦੋ ਇਹ ਲੈ ਲਈਆਂ ਨੇਗੀਆਂ ਇਹ ਵੀ ਲੈ ਚਲੀ ਬਾਕੀ ਕੁਝ ਪਾਲਕਾਂ ਪਹਿਲੇ ਲਈਆਂ ਸੀ ਤੇ ਅੱਬੂ ਜਾਨ ਨੇ ਥੋੜੀ ਪਾਲਕਾਂ ਲੈ ਲਈ ਅੱਬੂ ਜਾਨ ਮਿਰਚਾਂ ਵੀ ਵਿਕਦੀਆਂ ਨੇ ਲਾਲ ਵਾਲੀਆਂ ਮਿਰਚਾਂ ਮਹਿੰਗੀਆਂ ਨੇ ਨਾ ਤਾਂ ਇਹਨੇ ਰੱਖੀਆਂ ਹੋਈਆਂ ਇਹ ਵੀ ਵਿਕ ਰਹੀਆਂ ਨੇ ਇਹਨਾਂ ਦੀ ਕਦਰ ਪੈ ਗਈ ਪਾਈਏ ਦੇਖ ਮਿਰਚ ਪੂਰਾ ਪਾਈਆ ਅਕਲ ਜੀ 650 ਬਹੁਤ ਮਹਿੰਗੀ ਚਲੋ ਸਾਈਵਾਲ ਦੇ ਵਿੱਚ ਅੱਬੂ ਜਾਨ 120 ਰੁਪਏ ਕਿਲੋ ਹੈਗੀ ਹੈ ਆਮ ਰੇੜੀਆਂ ਤੇ ਵਿਕਦੀ ਚਲੋ ਜੀ ਕਬਰਸਤਾਨ ਕੋਲ ਹੈਗਾ ਆਪਣਾ ਦੂਸਰੀ ਨਰਸਰੀ ਫੁੱਲਾਂ ਵਾਲੀ ਤੇ ਉਹ ਤੋਂ ਫੁੱਲ ਰੋਡ ਤੋਂ ਹੀ ਰੋਡ ਤੇ ਉੱਥੋਂ ਕੋ ਫੁੱਲ ਵਗੈਰਾ ਲੈ ਜਾਣੇ ਨੇ ਯਾਰ ਉੱਥੇ ਤਾਂ ਖੂਬਸੂਰਤ ਲੱਗਣਗੇ ਚਲੋ ਫਲਾਵਰ ਵਗੈਰਾ ਹੀ ਉੱਥੇ ਲੈ ਅੱਬੂ ਜਾਣੇ ਕਹਿੰਦੇ ਨੇ ਮਸ਼ਹੂਰ ਇੱਥੇ ਕਿੱਥੇ ਨਰਸਰੀ ਵਗੈਰਾ ਹੀ ਅੱਛਾ ਠੀਕ ਹੋ ਗਿਆ ਤੇ ਇੱਥੇ ਹੀ ਆ ਗਿਆ ਸੀ ਕਿ ਸਾਡੇ ਕੋਲ ਰਿਕਸ਼ਾ ਤਾਂ ਹੈਗਾ ਹੁਣ ਇਹਦੇ 'ਚ ਨਾ ਪੌਦੇ ਵਗੈਰਾ ਹੀ ਲੈ ਚੱਲੀਏ ਤੂੰ ਥੋੜੇ ਬਹੁਤ ਨਾ ਜਿਹੜੇ ਪਸੰਦ ਨੇਗੇ ਮੇਨ ਜਿਹੜੇ ਨਾ ਅਸੀਂ ਗੁਲਾਬ ਵਗੈਰਾ ਦੇ ਕੁਝ ਪੌਦੇ ਲੈ ਜਾਣੇ ਨੇ ਇਨਸ਼ਾਅੱਲਾ ਤੇ ਦੇਖਦੇ ਹਾਂ ਚੱਲ ਕੇ ਨਰਸਰੀ ਦਾ ਮਾਲਿਕ ਪਤਾ ਨਹੀਂ ਫਿਰਦਾ ਹੈ ਕਿ ਨਹੀਂ ਫਿਰਦਾ ਹਾਂ ਇਹ ਅੱਬੂ ਜਾਨ ਘਾਸ ਖਰਾਬ ਹੋਇਆ ਪਿਆ ਇਹਨਾਂ ਦਾ ਸਾਰਾ ਸੜਿਆ ਜਿਹਾ ਪਿਆ ਹਾਂ ਇਹ ਉੱਗ ਜਾਵੇਗਾ ਹਾਂ ਪਾਣੀ ਵਗੈਰਾ ਜਦੋਂ ਲੱਗਣਾ ਇਹ ਉਹੀ ਮਾਲਕ ਨੇਗੇ ਜਿਹੜੇ ਉਸ ਸਾਈਡ ਤੋਂ ਹੈ ਨਾ ਰਸਤਾ ਜਿਹਾ ਉਹੀ ਇਹਦੇ ਮਾਲਕ ਨੇ ਬਾਕੀ ਦੇਖੋ ਮਾਸ਼ਾਅੱਲਾ ਕਿੰਨੇ ਪਿਆਰੇ ਪੌਦੇ ਪਏ ਨੇ ਇਸ ਸਾਈਡ ਤੇ ਨਾ ਬਾਹਰ ਉਹਨਾਂ ਨੇ ਰੱਖੇ ਹੋਏ ਨੇ ਗੁਲਾਬ ਦੇ ਫੁੱਲ ਵਗੈਰਾ ਆਹ ਦੇਖੋ ਇਹ ਪਿਆ 150 ਰੁਪਏ ਦਾ ਗੁਲਾਬ ਵਾਕਈ ਮਹਿੰਗਾ ਹੈਗਾ 150 ਰੁਪਏ ਦਾ ਬਾਕੀ ਗੁਲਾਬ ਜਿਹੜੇ ਨੇ ਉਹ ਵੀ ਦੇਖਣੇ ਲੈ ਜਾਂਦੇ ਆਗੇ ਤੇ ਇਨਸ਼ਾਅੱਲਾ ਤਾਲਾ ਨਾਲ ਬਾਕੀ ਇਸ ਤਰ੍ਹਾਂ ਦੇ ਸਜਾਵਟ ਵਾਲੇ ਹੁੰਦੇ ਨੇ ਨਾ ਪੌਦੇ ਵਗੈਰਾ ਇਹ ਵੀ ਲੈ ਜਾਵਾਂਗੇ ਅੱਬੂ ਜਾਨ ਜੀ ਪਹਿਲੇ ਵਿਜ਼ਿਟ ਕਰਕੇ ਥੋੜਾ ਜਿਹਾ ਦੇਖ ਲੈਂਦੇ ਨੇ ਨਾ ਕਿਉਂਕਿ ਅੱਗੇ ਅੱਬੂ ਜਾਨ ਇਸ ਤਰ੍ਹਾਂ ਦੇ ਆਪਣੀ ਸ਼ਾਪ ਤੇ ਰੱਖਦੇ ਹੁੰਦੇ ਸੀ ਉੱਥੇ ਸ਼ਹਿਰ ਦੇ ਵਿੱਚ ਬੜੇ ਪੌਦੇ ਵਗੈਰਾ ਇਹ ਦੇਖੋ ਇਹ ਮੈਨੂੰ ਲੱਗਦਾ ਉੱਥੋਂ ਦਾ ਹੈਗਾ ਪੱਤੋ ਕੀ ਦੇ ਹੀ ਨੇਗੇ ਤੇ ਉੱਤੇ ਟਿਕਟਾਂ ਵਗੈਰਾ ਹੀ ਉੱਥੋਂ ਦੀਆਂ ਲੱਗੀ ਹੋਈਆਂ ਕਰਮ ਜੱਟ ਨਰਸਰੀ ਫਾਰਮ ਅੰਬ ਦੇ ਪਏ ਨੇਗੇ ਪੌਦੇ ਵਗੈਰਾ ਕਾਫੀ ਬਾਕੀ ਇੱਦਾਂ ਇਹਨਾਂ ਨੇ ਨਾ ਕਲਮਾਂ ਵਗੈਰਾ ਲਾ ਕੇ ਰੱਖੀ ਹੋਈਆਂ ਨੇਗੀਆਂ ਤੇ ਮਾਸ਼ਾਅੱਲਾ ਅਮਰੂਦ ਦੇ ਪਏ ਨੇਗੇ ਪੌਦੇ ਵਗੈਰਾ ਇਹ ਆੜੂ ਆ ਗਿਆ ਇੱਥੇ ਵੀ ਆੜੂ ਪਏ ਆੜੂ ਕਿੰਨੇ ਦਾ ਆੜੂ 350 ਦਾ ਬਦਾਮ ਹੀ ਐਵੇਂ ਮਿਲਿਆ ਸੀ 350 ਦਾ ਇੰਨਾ ਨਿੰਮੂ ਆ ਇਹ ਕਿੰਨੇ ਦਾ ਨਿੰਮੂ 150 ਰੁਪਏ ਉਹ ਗ੍ਰੇਟ ਹੈਗਾ ਵੱਡੇ ਪੱਤੇ ਵਾਲਾ ਬਾਕੀ ਇੱਧਰ ਇਹਨਾਂ ਨੇ ਨਾ ਕਲਮਾਂ ਲਾਈਆਂ 50 ਰੁਪਏ ਦੀ ਕਲਮ ਹੈਗੀ ਆ ਦੇਖੋ ਮਾਸ਼ਾਅੱਲਾ ਅੱਗੇ ਤੱਕ ਸਾਰੀ ਪਨੀਰੀ ਇਹਨਾਂ ਲਾਈ ਅਨਾਰ ਵਗੈਰਾ ਵੇਚਣੇ ਦੰਦ ਖਾਨਾ ਸਟੈਪ ਬਾਈ ਸਟੈਪ ਤੇ ਇਹ ਜੀ ਅੰਗੂਰਾਂ ਦੀ ਵੇਲ ਪਈ ਤਕਰੀਬਨ ਇਹ ਵੀ ਮੇਰੇ ਹਿਸਾਬ ਨਾਲ 50 ਰੁਪਏ ਦੀ ਹੋਣੀ ਕਿਉਂਕਿ ਥੱਲੋਂ ਇਹਨਾਂ ਨੇ ਨਾ ਕਲਮਾਂ ਹੀ ਲਾਈ ਹੋਈਆਂ ਕੱਟ ਕੇ ਆਹ ਤਾਂ 50 ਰੁਪਏ ਦੱਸ ਰਹੇ ਸੀਗੇ ਕੋਈ ਪਤਾ ਨਹੀਂ ਮਹਿੰਗੀ ਨਾ ਹੋਣ ਲੇਕਿਨ ਇੱਥੇ ਅਨਾਰ ਚੈੱਕ ਕਰੋ ਜੀ ਮਾਸ਼ਾਅੱਲਾ ਬਹੁਤ ਪਿਆਰੇ ਗਰੋ ਕਰ ਰਹੇ ਨੇਗੇ ਅੱਬੂ ਜਾਨ ਨੂੰ ਦਿਖਾਣਾ ਆ ਗਿਆ ਤੇ ਇਸ ਜਿਹੜੀ ਕੋਈ ਚੀਜ਼ ਉਹਨਾਂ ਨੂੰ ਪਸੰਦ ਆਉਂਦੀ ਲੈਂਦੇ ਆ ਮੈਨੂੰ ਤਾਂ ਬੜੀਆਂ ਚੀਜ਼ਾਂ ਵਿੱਚ ਪਸੰਦ ਆ ਰਹੀਆਂ ਨਹੀਂ ਅੱਬੂ ਜਾਨ ਇੱਧਰ ਪੈ ਨੇ ਅੱਗੇ ਅਨਾਰ ਵੀ ਤੇ ਆ ਅੰਗੂਰ ਦੀ ਵੱਲ ਵੀ ਇੱਥੋਂ ਨਾ ਗੁਲਾਬ ਹੀ ਕੋਈ ਕੱਢਣੇ ਅੱਬੂ ਜਾਨ ਪਹਿਲੇ ਤਾਂ ਮੈਂ ਆ ਕੱਢਣ ਲੱਗਿਆ ਇਹ ਦੇਖੋ ਇਹ ਇੱਕ ਤਾਂ ਇਹ ਲੈ ਲੈਂਦੇ ਆ ਛੋਟਾ ਜਿਹਾ ਤੇ ਆ ਅੱਬੂ ਜਾਨ ਪੈ ਨੇ ਦੂਸਰੇ ਆਏ ਅੰਗੂਰ ਅੰਗੂਰਾਂ ਦੀਆਂ 2 ਵੇਲਾਂ ਲੈ ਲੈ ਇਹ 50 ਰੁਪਏ ਦੀ ਇਹੀ ਕਰ ਚਲੋ ਠੀਕ ਹੈ ਕੱਢ ਲੈਂਦੇ ਆ ਤੇ ਆ ਅਨਾਰ ਪਏ ਨੇ
ਅਨਾਰ ਪਿਆਰੇ ਬਹੁਤ ਉੱਗੇ ਹੋਏ ਨੇ, ਮੇਰਾ ਦਿਲ ਕਰ ਰਿਹਾ ਲਓ। ਅਨਾਰ ਆਪਣੇ ਕੋਈ ਏਡਾ ਵੱਡਾ ਅਨਾਰ ਹੈਗਾ, ਦੂਸਰੇ ਵੱਡੇ ਹੈਗੇ ਨੇ। ਚਲੋ ਠੀਕ ਹੋ ਗਿਆ ਬੇਟਾ ਤਿਆ ਕੱਢ ਲੈ, ਜਲਦੀ ਹੋ ਚਲੀ ਆ। ਹਾਂ ਇੱਥੋਂ ਕੱਢਨੇ ਆ। ਕੱਢ ਲੈ ਕੋਈ। ਅੱਛਾ 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 ਓਕੇ ਹੋ ਗਿਆ। ਅੱਛੇ ਅੱਛੇ ਕਲਮਾਂ ਦੇਖਣੇ ਜਿਹੜੀਆਂ ਉਗਰੀ ਹੋਈਆਂ ਇਸ ਤਰ੍ਹਾਂ ਦੀਆਂ ਕੱਢਨੇ ਆ ਗਏ। ਇਹਦੇ ਉੱਤੇ ਫਲਾਵਰ ਵੀ ਲੱਗੇ ਹੋਏ ਨੇ। ਹਾਂ ਸੂਰਤ ਵੀ ਇਹ ਦੇਖਿਆ ਜੀ ਆ ਖਿਲਣਗੇ। ਮੈਂ ਤਾਂ ਜੀ ਇਹ ਤਕਰੀਬਨ 8 ਜੇੜ ਨਾਲ ਕੱਢ ਲੈਣੇ ਗੇ ਬੂਟੇ ਫੁੱਲਾਂ ਦੇ। ਮਾਸ਼ਾਅੱਲਾ ਕਿਤਨੇ ਪਿਆਰੇ ਛੋਟੇ ਛੋਟੇ ਹਾਲੀ ਤੱਕ ਉੱਤੇ ਫੁੱਲ ਲੱਗ ਰਹੇ ਨੇਗੇ। ਤੇ ਅਬੂ ਜਾਨ ਚੂਜ਼ ਕਰਦੇ ਫਿਰਦੇ। ਇਹ ਅਬੂ ਜਾਨ ਕੀ ਚੀਜ਼ ਦਾ? ਇਹ ਮਾਲਟੇ ਦਾ। ਮਾਲਟੇ ਨੇਗੇ? ਇਹ ਨਹੀਂ ਲੈਣਾ ਆਪਾਂ ਮਾਲਟੇ। ਚੱਲ ਰਹਿਣ ਦਿਓ। ਉਹ ਸੱਚ ਇੱਧਰ ਦੱਸੋ ਅੰਗੂਰਾਂ ਦੀ ਵਾਲੀ ਇੱਕ ਮੈਂ ਕਹਿੰਦੇ ਲੈ ਲੈ ਦੋ ਚਲੀਏ ਯਾਰ। ਹਾਂ ਪਿਆਰੀਆਂ ਜਿਹੀਆਂ ਇੱਥੋਂ ਵੇਖ ਕੇ ਲੈ ਲੈਣੇ ਆਗੇ ਦੋ ਵੇਲਾਂ ਨਾ, ਇਹ ਅੱਛੀਆਂ ਉੱਗ ਜਾਵਣ ਜਿਹੜੀਆਂ। ਇਹ ਵੀ ਚੋਣ ਤੋਂ ਉੱਗੀ ਹੋਈ ਤਾਂ ਹੈਗੀ, ਇਹ ਹਾਲੀ ਹੈਗੀ। ਤੇ ਮਾਸ਼ਾਅੱਲਾ ਇਹ ਦੇਖੋ ਕਿੰਨੇ ਪਿਆਰੇ ਜਿਹੜੇ ਨੇ ਨਾ ਅੰਗੂਰਾਂ ਦੀਆਂ ਦੋ ਵੱਲਾਂ ਕੱਢ ਲਈਆਂ ਨੇਗੀਆਂ। 10 ਤਕਰੀਬਨ ਇਹ ਹੋ ਗਈ 500 ਦੀਆਂ ਹੋ ਗਈਆਂ। ਤੇ ਅੱਬੂ ਜਾਨ ਨੇ ਕੁਛ ਪੌਦੇ ਵਗੈਰਾ ਕੱਢੇ, ਉੱਧਰ ਚੱਲ ਕੇ ਦੰਦ ਖਾਨਾ ਆ ਗਿਆ। ਮੈਂ ਕਿ ਥੋੜ੍ਹਾ ਤੁਹਾਨੂੰ ਵਿਜ਼ਿਟ ਕਰਾ ਦੇਵਾਂ। ਦੇਖੋ ਮਾਸ਼ਾਅੱਲਾ ਕਿੰਨੀ ਪਿਆਰੀ ਨਰਸਰੀ ਹੈਗੀ। ਇੱਥੇ ਹੀ ਇਹਨਾਂ ਨੇ ਤਿਆਰ ਕੀਤੇ ਨੇ ਜਿਹੜੇ ਆ ਇੱਧਰ ਪਨੀਰੀ ਜੀ ਇਹਨਾਂ ਨੇ ਅੱਗੇ ਵਧਾ ਕੇ ਲਾਈ ਹੋਈ ਨਾ, ਇਹ ਇੱਥੇ ਹੀ ਪੌਦੇ ਵਗੈਰਾ ਅੱਗੇ ਉਗਾ ਰਹੇ ਨੇਗੇ। ਤੇ ਅੱਗੇ ਸਸਤੇ ਜਿਸ ਤਰ੍ਹਾਂ ਕੋਈ ਸਾਨੂੰ 50-50 ਰੁਪਏ ਦਾ ਤਕਰੀਬਨ ਉਹ ਲੱਗਣਾ ਹੈਗਾ ਅੰਗੂਰ ਵੀ। ਤੇ ਜਿਹੜੀ ਪਰਾਂ ਪੈ ਨੇਗੇ ਇਸ ਤਰ੍ਹਾਂ ਦੇ ਗੁਲਾਬ ਵਗੈਰਾ ਵੀ, ਇਹ ਦੇਸੀ ਗੁਲਾਬ ਨੇਗੇ ਮੈਨੂੰ ਲੱਗਦਾ ਹੈਗਾ। ਇਹ 50-50 ਰੁਪਏ ਦਾ ਹੀ ਮਿਲਣਾ ਹੈਗਾ। ਤੇ ਹੁਣ ਤਾਂ ਅੱਬੂ ਜਾਨ ਕੋਲ ਵੈਸੇ ਪੈਸੇ ਖ਼ਤਮ ਹੋ ਗਏ। ਨੈਕਸਟ ਟਾਈਮ ਇਨਸ਼ਾਅੱਲਾ ਤਾਲਾ ਜਦੋਂ ਆਏ ਨਾ ਦੇਸੀ ਗੁਲਾਬ ਲੈ ਜਾਵਾਂਗੇ ਇਹਨਾਂ ਕੋਲ। ਤੇ ਇਹ ਪਤਾ ਨਹੀਂ ਕੀ ਚੀਜ਼ ਹੈਗੀ, ਮੈਨੂੰ ਆਪ ਨੂੰ ਨਹੀਂ ਸਮਝ ਲੱਗ ਰਹੀ। ਤੇ ਇਹ ਵੀ ਇਹਦੇ ਅੱਗੇ ਸਾਰੀ ਪਨੀਰੀ ਵਗੈਰਾ ਇਹਨਾਂ ਨੇ ਫੈਲਾਈ ਹੋਈ ਹੈਗੀ। ਸਮਝ ਲਓ ਕਿ ਉਹ ਨਾ ਕਲਮਾਂ ਬਣਾ ਕੇ ਲਾਉਂਦੇ, ਕਲਮਾਂ ਅੱਗੇ ਵੱਧਦੀਆਂ ਨੇਗੀਆਂ। ਇਹ ਪਤਾ ਨਹੀਂ ਕੀ ਚੀਜ਼ ਦਾ ਹੈਗਾ। ਬਾਕੀ ਇੱਥੇ ਸਾਰੇ ਨਾ ਕੱਢ ਲੈਣੇ ਬਾਹਰ ਪੌਦੇ। ਤੇ ਭਾਈ ਹੋਰਾਂ ਨੇ ਇੱਥੇ ਰਿਕਸ਼ਾ ਬੁਲਵਾ ਲਿਆ, ਇਹਨੂੰ ਲੋਡ ਕਰਨੇ ਆਂਗੇ। ਇਹ ਬੁਝਾਣ ਨੇ ਨਿੰਬੂ ਲੈ ਆਣਗੇ 2 ਵੱਡੇ ਹੈਗੇ ਨੇ। ਇੱਥੇ ਸਾਨੂੰ ਥੱਲੇ ਪੌਦੇ ਜਿਹੜੇ ਨੇ ਇੱਥੇ ਵਿੱਚ ਮੈਨੇਜ ਕੀਤੇ ਨੇਗੇ। ਤੇ ਹੁਣ ਫਿਰ ਚੱਲਣੇ ਆਂਗੇ, ਇਹਨਾਂ ਨੂੰ ਕਾਬੂ ਕਰਕੇ ਬੁਝਾ ਨਹੀਂ ਜਾਣਾ ਪੈਣਾ। ਹੁਣ ਰਸਤੇ 'ਚ ਨਾ ਖਰਾਬ ਹੋਇਆ। ਰੁਕੀ 1 ਮਿੰਟ ਭਾਈ। ਵਾਪਸ ਘਰ ਜੀ ਅਸੀਂ ਆ ਗਏ ਆਂਗੇ। ਬਾਕੀ ਮਾਸ਼ਾਅੱਲਾ ਹੁਣ ਤੁਸੀਂ ਦੇਖੋ ਫਾਈਨਲ ਲੁੱਕ ਕਿੰਨਾ ਪਿਆਰਾ ਸ਼ੇਡ ਲੱਗ ਰਿਹਾ ਹੈਗਾ। ਕੱਲ ਵੀ ਪਰਲੀ ਸਾਈਡ ਸੂਰਜ ਆ ਕੇ ਠੀਕ ਤਰ੍ਹਾਂ ਨਜ਼ਰ ਨਹੀਂ ਆ ਰਿਹਾ ਸੀਗਾ। ਤੇ ਸਾਰਾ ਸਮਾਨ ਜਿਹੜਾ ਨਾ ਇਸ ਜਗ੍ਹਾ ਤੇ ਇਨਸ਼ਾਅੱਲਾ ਤਾਲਾ ਹੁਣ ਇਹਦਾ ਸੈਟਅਪ ਕਰਨੇ ਆਂਗੇ। ਫੁੱਲ ਵੀ ਜਿਹੜੇ ਲਾ ਕੇ ਰੱਖਣੇ ਆਂਗੇ। ਇਹ ਗਿਰ ਗਿਆ ਸੀਗਾ ਵਿਚਾਰਾ ਵਿੱਚ, ਉਤੋਂ ਟੁੱਟਣ ਤੋਂ ਬਸੇ ਬਚਿਆ। ਅੰਮੀ ਜਾਨ ਨੇ 50-50 ਰੁਪਏ ਦਾ ਮਿਲਿਆ ਇੱਕ। ਅਗਲੇ ਦਿਨ ਆਪਾਂ ਇੰਨੇ ਮਹਿੰਗੇ ਉਹ ਪੁੱਛ ਰਹੇ ਸੀ ਅੰਕਲ ਦੱਸਦੇ ਪਏ। ਹਾਂ ਦੇਖੋ ਤੇ ਫੁੱਲ ਵੀ ਲੱਗੇ ਹੋਏ ਨੇ। ਅਸਲ ਤੇ ਉਹਨਾਂ ਨੇ ਨਾ ਕਲਮਾਂ ਉਗਾਈਆਂ ਹੋਈਆਂ ਨੇ, ਕਲਮਾਂ ਆਣਗੀਆਂ ਛੋਟੀ ਛੋਟੀ। ਚਲੋ ਠੀਕ ਹੈ ਸਮਾਨ ਲਾਣੇ ਆਗੇ ਦੁਕਾਨ ਦਾ। ਤੇ ਅੱਜ ਫਿਰ ਜੀ ਬੱਚਿਆਂ ਦੇ ਨਾਲ ਖਿਲੌਣੇ ਵਾਲਾ ਲਾਚੀ ਦਾਣਾ ਜਿਹਾ ਲਿਆ ਸੀ। 10-10 ਰੁਪਏ ਸੇਲ ਕਰਾਂਗੇ। ਵੈਸੇ ਮੀਆਂ ਨੇ ਡੱਬੀ ਵਗੈਰਾ ਪੈਕ ਕਰਕੇ 10 ਰੁਪਏ ਦਾ ਕਿਵੇਂ ਪੈਂਦਾ? ਹਾਲਾਂਕਿ ਇਹਦੀ ਬੱਚਤ ਵੀ ਹੈ। ਆਪਾਂ ਨੂੰ ਪੈਂਦਾ ਤਕਰੀਬਨ 7 ਰੁਪਏ ਦਾ ਇੱਕ। ਇਹਦੇ ਫਿਰ ਖਿਲੌਣਾ ਵੀ ਹੁੰਦਾ ਹੈ, ਲਾਚੀ ਦਾਣਾ ਜਿਹਾ ਵੀ ਹੁੰਦਾ ਹੈਗਾ। ਤੇ ਕਾਫੀ ਖਾਣ ਪੀਣ ਦੀ ਚੀਜ਼ਾਂ ਹੁੰਦੀਆਂ ਬੱਚੇ। ਤੇ ਫਾਈਨਲੀ ਜੀ ਸਮਾਨ ਸਾਰਾ ਲਾ ਲਿਆ ਹੋਇਆ ਹੈਗਾ। ਤੇ ਮਾਸ਼ਾਅੱਲਾ ਦੇਖੋ ਕਿਤਨੇ ਜ਼ਿਆਦਾ ਮਾਲਟੇ ਪਏ ਨੇਗੇ। ਫਿਰ ਉਸ ਤੋਂ ਹਟ ਕੇ ਫਰੈਸ਼ ਤਾਜ਼ੀਆਂ ਪਿਆਰੀਆਂ ਸਬਜ਼ੀਆਂ। ਹਾਂਜੀ ਇਹ ਅਸੀਂ ਨਾ ਅਸਲ ਤੇ ਟਮਾਟਰ ਤੇ ਮਿਰਚਾਂ ਥੋੜ੍ਹੀਆਂ ਲੈ, ਕਿਉਂਕਿ ਦੋਨੇ ਚੀਜ਼ਾਂ ਹੀ ਉੱਥੋਂ ਮਹਿੰਗੀਆਂ ਮਿਲਦੀਆਂ ਸੀਗੀਆਂ। ਤੇ ਇੱਥੋਂ ਸਾਡੇ ਸ਼ਹਿਰ 'ਚ ਸਸਤੀਆਂ ਨਹੀਂ ਆ, ਇਹ ਇੱਥੋਂ ਲੈ ਲਵਾਂਗੇ। ਬਾਕੀ ਜਿਹੜੀਆਂ ਚੀਜ਼ਾਂ ਨੇ ਉੱਥੋਂ ਸਸਤੀਆਂ ਮਿਲਦੀਆਂ ਸੀ ਉੱਥੋਂ ਲੈ ਕੇ ਆਵਾਂਗੇ। ਹਾਂ ਅੰਮੀ ਜਾਨ ਦੇਖੋ ਇਹ ਵਿੱਚ ਅੰਗੂਰਾਂ ਦੀ ਵੱਲ ਹੈਗੀ, ਬਹੁਤ ਪਿਆਰੀ ਹੈਗੀ ਮਾਸ਼ਾਅੱਲਾ। 2 ਬੱਲਾਂ ਅੰਗੂਰਾਂ ਦੇ, ਬਾਕੀ ਜਿਹੜੇ ਨਾ ਫੁੱਲ ਨੇਗੇ ਗੁਲਾਬ ਦੇ। ਇਹ ਅੱਬੂ ਜਾਨ ਨੇ ਪਸੰਦ ਕੀਤੇ ਨਿੰਬੂ, ਇਹਨਾਂ ਨੇ ਕਿਹਾ ਲੈ ਕੇ ਜਾਣੇ ਹਾਂ। ਨਿੰਮੂ ਦਾ ਬੂਟਾ ਜ਼ਰੂਰ ਲਾਣਾ ਹੈ। ਚਲੋ ਠੀਕ ਹੈ ਵੀ ਇੱਥੇ ਕਿ ਐਡਜਸਟ ਕਰਾਂਗੇ ਨਾ। ਹਾਂ 2 ਨੇਗੇ ਤੇ ਇੱਕ ਪਾਸੇ ਸਾਈਡ ਤੇ ਲਾਵਾਂਗੇ, ਦੁਬਾਰਾ ਪਟਣੇ ਨਾ ਪਾ। ਹਾਂ ਇੱਕ ਸਾਈਡ ਤੇ ਲਾਵਾਂਗੇ ਨਾ ਗਮਲੇ 'ਚ, ਬਲਕਿ ਇੱਕ ਲਾ ਲੈਣੇ ਨਾ
ਉਗਣ ਦੇ ਹੀ ਇਹਨਾਂ ਨੂੰ ਪਹਿਲੇ। 20 ਕਿਲੋ ਲੈਂਦੇ ਨੇ ਮਟਰ ਮਟਰੀ ਹੈਗੀ ਬਹੁਤ ਪਿਆਰੀ ਆ। ਜਿਹੜਾ ਨਾ ਖਤਮ ਹੋ ਜਾਂਦੇ ਨੇ। ਜੀ ਜੀ ਜੀ। ਬਾਕੀ ਹਰੀਆਂ ਹਰੀਆਂ ਸਬਜ਼ੀਆਂ ਦੇਖੋ ਕਿਤਨੀਆਂ ਪਿਆਰੀਆਂ, ਕਿਉਂਕਿ ਥੋੜੀਆਂ ਜਿਹੀਆਂ ਨਾ ਸਾਨੂੰ ਇਹ ਚੀਜ਼ ਪ੍ਰਾਈਸ ਸਸਤੀਆਂ ਮਿਲੀਆਂ ਨੇਗੀਆਂ ਤੇ ਇਸ ਵਜ੍ਹਾ ਤੋਂ ਇਤਨੀ ਲੈ ਲਈਆਂ ਨੇ। ਕਾਫੀ ਦਿਨ ਜਿਹੜੇ ਨੂੰ ਵੇਖੀ ਜਾਣੀ। ਮਾਸ਼ਾ ਅੱਲਾਹ ਅੱਬੂ ਜਾਨ ਬਹੁਤ ਪਿਆਰਾ ਹੈਗਾ। ਇਹ ਦਿਲ ਕਰ ਰਿਹਾ ਕੱਚਾ ਹੀ ਖਾ ਜਾਣ। ਬਹੁਤ ਪਿਆਰੇ ਨੇਗੇ। ਤੇ ਉਹ ਜਿਹੜੀਆਂ ਨਾ ਪਿੱਛੇ ਪਿੱਛੇ ਕਰਨੇ ਆਗੇ ਧਨੀਆ ਤੇ ਇੱਥੇ ਉੱਤੇ ਨਾ ਬਾਕੀ ਚੀਜ਼ਾਂ ਐਡਜਸਟ ਕਰੀਏ, ਜਿਵੇਂ ਕਿ ਆ ਪਈਆ ਹੈਗਾ ਤਰੋੜਾ ਆਪਣੀ ਗਾਜਰਾਂ ਦਾ। ਗਾਜਰਾਂ ਹੀ ਮਾਸ਼ਾਅੱਲਾ ਬਹੁਤ ਪਿਆਰੀਆਂ ਨੇਗੀਆਂ ਦੇਖੋ। ਤੇ ਇਹ ਇੱਥੇ ਡੇਰੀ ਲਾਣੀ ਹੈਗੀ। ਹਾਂ ਉੱਤੇ ਹੀ ਟੰਗਣੇ ਆ ਅੱਬੂ ਜਾਨ। ਮੈਂ ਤਾਂ ਕਹਿੰਦਾ ਸੀ ਇੱਥੇ ਕਿੰਨੂ ਵਗੈਰਾ ਪਰਲੀ ਸਾਈਡ ਤੇ ਕਿੰਨੂ ਜੋੜੀਏ। ਕਿੰਨੂ ਜੋੜਾਂਗੇ ਤੇ ਗਾਜਰਾਂ ਵੀ ਤੇ ਜੋੜਨੀਆਂ। ਹਾਂ ਗਾਜਰਾਂ ਇੱਥੇ ਢੇਰ ਲਾ ਦਿੰਦੇ, ਕਿੰਨੂਆਂ ਦਾ ਇੱਥੇ ਢੇਰ ਲਾਉਂਦੇ ਆ। ਤੇ ਕਿੰਨੂ ਹੋਰ ਵੀ ਆਪਾਂ ਨੂੰ ਕਿੰਨੂਆਂ ਵਾਸਤੇ ਜਗ੍ਹਾ ਚਾਹੀਦੀ, ਉਤਾਂ ਵੀ ਇਹਦੇ ਵਿੱਚ ਪਿੱਛੇ ਲਾਵਾਂਗੇ ਖਾਣੇ ਚ। ਇਸੇ ਤਰ੍ਹਾਂ ਨਾ ਸਟੈਪ ਬਾਈ ਸਟੈਪ ਸਾਰੀ ਚੀਜ਼ਾਂ ਜੀ ਜੋੜਨੇ। बड़ी प्यारी गाजर माशाल्लाह। ਤੇ ਅੱਬੂ ਜਾਨ ਜੀ ਗਾਜਰਾਂ ਦੀ ਸੈਟਿੰਗ ਕਰਦੇ ਨੇਗੇ ਇਸ ਜਗ੍ਹਾ ਤੇ। ਮੈਂ ਖਰਬੂਜ਼ੇ ਨੇਗੇ ਇਹ ਇੱਥੇ ਜੋੜ ਲੈਣਾ ਆ ਗਿਆ। ਅੱਬੂ ਜਾਨ ਦੇ ਪਿੱਛੇ ਲਾਉਣ ਵਾਸਤੇ ਪੇਪਰ ਲੈਣੇ ਸੀ। चलो कोई नहीं। ਹਾਂ ਜੇ ਸ਼ਹਿਰ ਗਿਆ ਉਦੋਂ ਹੀ ਫਿਰ ਲੈ ਆਵਾਂਗੇ। ਇਹ ਕਰੀ ਐਵੇਂ ਜੋੜ ਦਿੰਨੇ ਆ। ਤੇ ਦੁਕਾਨ ਦੀ ਸੈਟਿੰਗ ਕਰਨ ਅਸੀਂ ਲੱਗੇ ਹੋਏ ਆਂਗੇ ਤੇ ਉਦੋਂ ਮਾਸ਼ਾਅੱਲਾ ਅੱਜ ਅੰਕਲ ਮਿਸਤਰੀ ਹੋਰੀ ਬੋਰਾਂ ਵੀ ਲੈ ਕੇ ਆ ਗਏ ਨੇ, ਜਿਹਨਾਂ ਨੂੰ ਕਿ ਜੀ ਬੋਰ ਕਰਨੀ ਹੈਗੀ। ਤੇ ਅੱਜ ਹੀ ਸ਼ੁਰੂ ਹੋ ਗਿਆ ਫਿਰ ਕੰਮ ਅੱਬੂ ਜਾਨ ਬੋਰ ਦਾ ਕਿ ਸੁਬਾ वो चलो मिस्त्री हो खड़ा। ਅੱਜ ਹੀ ਬੋਰ ਕਰਨੀ ਅੱਜ ਹੀ। ਚਲੋ ਠੀਕ ਹੈ ਓਕੇ ਹੋ ਗਿਆ। ਆ ਅੱਬੂ ਜਾਨ ਨਿੰਬੂ ਦੇ ਉੱਤੇ ਉਹਨਾਂ ਰੱਖਤੀਆਂ ਇੱਥੇ ਕਰਨੇ ਆ। ਤੇ ਉਂਝ ਫਿਰ ਸਾਰੀ ਸਬਜ਼ੀਆਂ ਵਗੈਰਾ ਜੇ ਸੈਟਿੰਗ ਇਹਨਾਂ ਹੀ ਕਰਨੀ। ਜਗ੍ਹਾ ਥੋੜੀ ਹੈ ਕਿ ਸਬਜ਼ੀਆਂ ਤੇ ਫਰੂਟ ਵਗੈਰਾ ਜਿਹੜਾ ਨਾ ਜ਼ਿਆਦਾ ਹੈਗਾ ਸਾਡੇ ਕੋਲ। ਜੀ ਜੀ ਅੱਬੂ ਜਾਨ। ਬਾਕੀ ਬੋਰ ਵਾਲੀ ਜਗ੍ਹਾ ਨਾ ਅੰਕਲ ਨੂੰ ਖਾਲੀ ਕਰਤੀ ਇਹਨਾਂ। ਦੂਸਰੇ ਭਾਈ ਆ ਜਾਂਦੇ ਨੇ ਫਿਰ ਰਲ ਕੇ ਨਾ ਤੇ ਬੋਰ ਕਰਦੇ ਨੇਗੇ। ਤੇ ਇਹਦੇ ਥੱਲੇ ਫਰਸ਼ ਤਾਂ ਥੋੜਾ ਜਿਹਾ ਹੈਗਾ ਖਤਰਾ ਹੈ, ਲੇਕਿਨ ਉਹ ਕਹਿ ਰਹੇ ਨੇ ਜੇ ਤੋੜ ਲਵਾਂਗੇ ਅਗਰ ਥੱਲੇ ਆ ਗਏ ਨਾ ਐਸੇ ਜਗ੍ਹਾ ਤੇ ਨਲਕਾ ਜਿਹਾ ਲਗਵਾਉਂਦੇ ਆਂਗੇ। ਬਾਕੀ ਪੱਲੀਆਂ ਜਿਹੀਆਂ ਖੋਲ ਕੇ ਮੈਂ ਵੀ ਉੱਥੇ ਲਾਉਣੀਆਂ ਸ਼ੁਰੂ ਕਰਤੀਆਂ। ਅੱਬੂ ਜਾਨ ਜੇ ਨਾਸ਼ਤਾ ਕਰ ਰਹੇ ਨੇ ਅੰਦਰ ਬੈਠ ਕੇ ਤੇ ਮੈਂ ਬਾਕੀ ਇਹਨਾਂ ਸਾਰੀ ਸੈਟਿੰਗ ਕਰਨਾ ਗਲੀ ਦੁਕਾਨ ਦੀ। ਉੱਥੇ ਵੀ ਜਿਹੜਾ ਮਾਲਟੇ ਲਾਣੇ ਨੇਗੇ, ਜਿਵੇਂ ਇੱਥੇ ਆ ਲਾ ਰਹੇ ਆਂਗੇ ਮਾਲਟੇ। ਮਾਸ਼ਾਅੱਲਾ ਦੇਖੋ ਕਿੰਨੇ ਪਿਆਰੇ ਨੇਗੇ, ਬੜੇ VIP ਨੇ। क्या बात है हसन। देखो किन्ने प्यारे प्यारे ने मालटे सारे ने मैं इत्थे प्यारे करके जोड़। किन्नू महंगा ही बड़ा हैगा फिर हुण मौसम नहीं है ना तां कर। बाकी माशाल्लाह थल्ले उत्ते दुकान सारी भरी गई हैगी समान। सिर्फ सेब वगैरह नहीं है, केला और सेब वगैरह दूसरे जेडे फल है अनार वगैरह महंगे ने। हाँ 21,000 कुछ पैसों का आया। हाँ 21,000 तो मेरे ख्याल 600 रक्षा देना आप 700 रुपये और, यानी कि 22,000 तो 200 का हो जाना। हाँ 22,200 बन जाना मुकम्मल। चलो माशाल्लाह अल्लाह पाक बरकत देगा। ये है भी 2-3 दिन अपने सुकून नाल लंघ जाएंगे। थल्ले भी सब्जियां पईयां हैगियां ने और अंदर भी किन्नू हाले पे हैगे ने। ये भी माशाल्लाह किन्नू पे हैगे ने, अच्छे भी छोटे भी। बाकी ये देखो सारियां चीज़ां मुकम्मल जड़ियां मुकम्मल सब्जियां जिस तरह। हाँ आ चीज़ां महंगियां हैगियां ने बहुत ज़्यादा। लसन अदरक वगैरह सारी चीज़ां जी लईयां तुहाडे कोल। ये चीज़ां पैसा खर्च होया सारा मसाला दे सारा मसाला भी लस्सन ही पा रहे। हाँ बाकी पुदीना लिया सी कितना प्यारा है जबरदस्त। हाँ धनिया भी फ्रेश है, सारा कुछ ही फ्रेश ही लेके आए हैं। नहीं पुदीने की मैं गल कर रही, पुदीना ज्यादा प्यारा है। बाकी माशाल्लाह माल्टे देखो किन्ने प्यारे लग रहे हैं। सैटिंग वगैरह ने अच्छी तरह करती हैगी। कुछ एक एक पल्ली और खोल के इत्थे ला दिन्ने आ। ते अब्बू जान ही अंकल नाल गल कर रहे हैं जिन्हां दी
ਉਹ ਵਾਲੀ ਸਾਹਮਣੇ ਵਾਲੀ ਜ਼ਮੀਨ ਹੈ ਨਾ, ਉਹਨਾਂ ਕੋਲ ਇਜਾਜ਼ਤ ਲੈਣ ਲੱਗੇ ਆ ਇੱਥੇ ਹੀ ਕਿਵੇਂ ਨਾ ਨਲਕਾ ਲਗਵਾਉਣ। ਕਿਉਂਕਿ ਉਹਨਾਂ ਦੇ ਅੱਗੇ ਵੱਡੇ ਭਾਈ ਕੋਲ ਇਜਾਜ਼ਤ ਲਈ ਸੀ, ਉਹਨਾਂ ਨੇ ਕਿਹਾ ਸੀ ਮੇਰੇ ਛੋਟੇ ਭਾਈ ਕੋ ਪੁੱਛ ਲਓ। ਉਹਨਾਂ ਨੇ ਖੁਦ ਤਾਂ ਪੁੱਛ ਕੇ ਦੇਖਿਆ, ਲੇਕਿਨ ਉਹਨੇ ਮਨਾ ਕਰਤਾ। ਅੱਬੂ ਜਾਨ ਨੂੰ ਮੈਨੂੰ ਲੱਗਦਾ ਹਾਂ ਕਰ ਰਹੇ ਨੇਗੇ, ਕਿਉਂਕਿ ਮਿਸਤਰੀ ਆਏ ਨੇ ਅਤੇ ਉਹ ਕਹਿੰਦੇ ਨੇਗੇ ਕਿ ਜੇਕਰ ਇਹਦੇ ਥੱਲੇ ਫਰਸ਼ ਆ ਗਿਆ ਸਾਡਾ ਬਰਮਾ ਜੇ ਖਰਾਬ ਹੋ ਜਾਣਾ ਹੈਗਾ। ਇਹਦੇ ਨਾਲ ਅੱਛਾ ਹੀ ਹੈ ਤੁਸੀਂ ਕਿਧਰੇ ਇੱਧਰ ਲਵਾ ਲਓ। ਉਹ ਵੀ ਇਹੀ ਆਪਸ਼ਨ ਦੇ ਰਹੇ ਸੀ। ਦੇਖਣੇ ਆ ਜੇ ਅਗਰ ਉਹ ਮੰਨਦੇ ਨੇ ਤਾਂ ਇੱਥੇ ਹੀ ਲਵਾਉਂਦੇ ਹਾਂ। ਆਪਸ਼ਨ ਇਹੀ ਹੈਗਾ ਕਿ ਚਲੋ ਨਾ ਇੱਦੋਂ ਲੰਘਣ ਟੱਪਣ ਸਾਰੇ ਜਿਹੜੇ ਨਾ ਪਾਣੀ ਵਗੈਰਾ ਤੋਂ ਆਸਾਨੀ ਨਾਲ ਪੀ ਸਕਣਗੇ। ਤੇ ਇੱਕ ਪੱਲੀ ਹੋਰ ਲਾਤੀ ਮਾਸ਼ਾਅੱਲਾ ਮਾਲਟੇ ਦੇਖੋ ਕਿੰਨੇ ਪਿਆਰੇ ਲੱਗ ਰਹੇ। ਬਾਕੀ ਚੀਜ਼ਾਂ ਸੈਟਿੰਗ ਬਹੁਤ ਪਿਆਰੀ ਹੋ ਗਈ। ਹਾਲੇ ਸਬਜ਼ੀਆਂ ਥੱਲੇ ਆ, ਛਾਪਰ ਪਏ ਹੋਏ ਨੇ ਉਸ ਸਾਈਡ ਤੇ, ਉਹ ਹਾਲੇ ਤੱਕ ਇੱਥੇ ਲਟਕਾਣੇ ਨੇਗੇ। ਲੇਕਿਨ ਅੰਕਲ ਆ ਗਏ ਨੇਗੇ ਜਿਨ੍ਹਾਂ ਕੋਲ ਨਾ ਅੰਦਰ ਸ਼ੈਲਫ ਫਿਕਸ ਕਰਵਾਉਣੇ ਨੇਗੇ। ਤੇ ਅੰਦਰੋਂ ਅੰਮੀ ਜਾਨ ਜਿਹੜੀਆਂ ਨੇ ਸ਼ੈਲਫਾਂ 'ਚ ਸਾਰਾ ਸਮਾਨ ਕੱਢ ਕੇ ਇੱਥੇ ਰੱਖ ਰਹੀਆਂ ਨੇ ਤੇ ਸ਼ੈਲਫ ਜਿਹੜੀਆਂ ਦੀਵਾਰਾਂ ਨਾਲ ਲਵਾਉਂਦੇ ਆ। ਅੰਮੀ ਜਾਨ ਇਹ ਛੋਟੀ ਪਈ ਹੈਗੀ ਇਸ ਤਰ੍ਹਾਂ ਨੀਲੇ ਰੰਗ ਦਾ, ਅੰਦਰ ਉਹ ਵੀ ਇੱਥੇ ਲਵਾਉਣਾ ਇਸ ਸਾਈਡ ਤੇ। ਹਾਂ ਚੂੜੀਆਂ ਜਾਂ ਜਿਵੇਂ ਹੋ ਗਿਆ ਜੁੱਤੀਆਂ ਵਗੈਰਾ ਕਰੀਮਾਂ ਵਗੈਰਾ ਮੈਂ ਇਨਸ਼ਾਅੱਲਾ ਤਾਲਾ ਉਹ ਰੱਖੀ ਕਰਾਂਗੇ। ਚਲੋ ਖਾਲੀ ਕਰੋ ਬਾਅਦ ਰੱਖਣੇ ਆ ਫਿਰ। ਤੇ ਉਦੋਂ ਅੱਬੂ ਜਾਨ ਨੇ ਉਹਨਾਂ ਅੰਕਲ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਉੱਥੇ ਨਲਕਾ ਲਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਹੈਗੀ। ਫਿਰ ਅੱਬੂ ਜਾਨ ਨੇ ਪੜੋਸੀਆਂ ਨਾਲ ਗੱਲ ਕੀਤੀ, ਹੁਣ ਪਤਾ ਨਹੀਂ ਇਹਨਾਂ ਨੇ ਇਜਾਜ਼ਤ ਇੱਥੇ ਲਵਾਉਣ ਦਿੱਤੀ ਕਿ ਨਹੀਂ। ਇੱਥੇ ਨਹੀਂ ਤਾਂ ਫਿਰ ਲਵਾ ਦਿੰਦੇ ਹਾਂ, ਇੱਥੇ ਲਵਾਉਣ ਲੱਗੇ। ਚਲੋ ਠੀਕ ਆ। ਤੇ ਇੱਥੇ ਜਿਹੜੀ ਆ ਪੜੋਸੀਆਂ ਦੀ ਹੈਗੀ ਨਾ ਕੋਈ ਪੈਕਾ ਟੈਨ ਤੇ ਅੱਗੋਂ ਹੀ ਇੱਥੇ ਲਵਾਉਣ ਲੱਗੇ। ਵੈਸੇ ਲੋਕੇਸ਼ਨ ਤਾਂ ਬਹੁਤ ਪਿਆਰੀ ਬਣ ਜਾਣੀ ਅੱਗੋਂ, ਜਿਵੇਂ ਖਾਡਾ ਵਗੈਰਾ ਬਣਾਉਣਾ ਨਾ ਬਹੁਤ ਪਿਆਰੀ ਜਗ੍ਹਾ ਤੇ ਲੱਗ ਜਾਵੇਗਾ। ਅਗਰ ਉੱਥੇ ਲੱਗ ਜਾਂਦਾ ਤਾਂ ਹੋਰ ਜ਼ਿਆਦਾ ਪਿਆਰਾ ਲੱਗਦਾ। ਛਾਂ ਵਗੈਰਾ ਆਉਂਦੀ ਦੁਕਾਨ ਤੇ ਅੱਗੇ ਹੁੰਦਾ, ਲੇਕਿਨ ਫਿਰ ਉਹ ਥੱਲੇ ਫਰਸ਼ ਨਾ ਹੁੰਦਾ, ਉਹ ਪਰੇਸ਼ਾਨੀ ਨਹੀਂ ਬਣਦੀ। ਤੇ ਸ਼ੈਲਫ ਜੀ ਖਾਲੀ ਕਰ ਲੈਣਗੇ ਤੇ ਅੰਕਲ ਮਿਸਤਰੀ ਜਿਹੜਾ ਨਾ ਫੱਟੀਆਂ ਜਿਹੀਆਂ ਬੋਲਿਆ ਆਏ ਨੇ ਜੀ ਲੱਕੜ ਲੱਗਣੀ ਨਾ ਪਿੱਛੇ ਜਿੰਨੇ ਅੱਛੀ ਤਰ੍ਹਾਂ ਫਿਕਸ ਹੋਵੇਗਾ, ਉਹ ਸ਼ਹਿਰੋਂ ਚੱਲ ਕੇ ਲੈ ਆਉਂਦੇ ਨੇ ਤੇ ਬੋਰ ਜਿਹੜੀ ਹੈ ਫਿਰ ਕਰਨੀ ਸ਼ੁਰੂ ਕਰਨ ਲੱਗੇ ਨੇ ਅੱਲਾ ਨੂੰ ਯਾਦ ਕਰਕੇ। ਅਸਲ ਤੇ ਨਾ ਉੱਤੋਂ ਇਹਨਾਂ ਤਾਰਾਂ ਤੋਂ ਬੜਾ ਖਤਰਾ ਹੈਗਾ। ਇੱਧਰ ਨਾ ਨਾਲ ਜਿਹਾ ਆ ਜਾਵੇ ਅੱਲਾ ਨਾ ਕਰੇ, ਕਿਉਂਕਿ ਬਿਜਲੀ ਬਹੁਤ ਜ਼ਿਆਦਾ ਹੁੰਦੀ ਹੈਗੀ ਇਹਦੇ ਵਿੱਚ ਤੇ ਕਰੰਟ ਝਟਕਾ ਬਹੁਤ ਜ਼ਿਆਦਾ ਲੱਗ ਸਕਦਾ ਹੈਗਾ। ਕੋਈ ਨਹੀਂ ਅੱਲਾ ਪਾਕ ਕਰਮ ਕਰੇਗਾ। ਬਾਕੀ ਇਹਨਾਂ ਤੋਂ ਥੱਲੇ ਕੋਈ ਪਰੇਸ਼ਾਨੀ ਨਹੀਂ ਹੈ ਕਿ ਜਿਵੇਂ ਫਰਸ਼ ਵਗੈਰਾ ਦੀ ਆਪਾਂ ਅਸਲ ਤੇ ਅੱਬੂ ਜਾਨ ਕੀਤੀ ਗਲਤੀ ਹੈ, ਉਹ ਥੱਲੋਂ ਫਰਸ਼ ਪੱਟ ਲੈਂਦੇ ਨਾ ਜਿਹੜੇ ਥੱਲੇ ਰਹਿ ਗਿਆ ਹੈਗਾ ਉਹਦੀ ਵਜ੍ਹਾ ਤੋਂ ਉੱਥੇ ਬਸ। ਹਾਂ ਵੇਖ ਲਓ ਜਗ੍ਹਾ ਹੈ ਸੀ ਤਾਂ ਆਪਾਂ ਕਿਤਨੇ ਦਿਨਾਂ ਟਰਾਈ ਕਰ ਰਹੇ ਆਂਗੇ ਉਸ ਜਗ੍ਹਾ ਤੇ ਲਗਵਾਵਾਂਗੇ। ਜੀ 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 ਸਾਡੀ ਤੇ ਹੀ ਕੋਸ਼ਿਸ਼ ਸੀ ਸਾਡੇ ਘਰ ਦੀ ਦੂਰ ਤੇ ਲੱਗਦਾ। ਦੇਖ ਲਓ ਪੜੋਸੀਆਂ ਦੀ ਕਿਸਮਤ ਸੀਗਾ। ਜੀ ਜੀ ਹੁਣ ਇੰਝ ਕਰਾਂਗੇ ਇਹਨਾਂ ਦਾ ਖਾਡਾ ਇਸ ਸਾਈਡ ਦੇ ਇੱਤਾਂ ਤੱਕ ਵਧਾ ਕੇ ਬਣਵਾਵਾਂਗੇ, ਉੱਚਾ ਲਵਾਵਾਂਗੇ ਨਾ। ਹਾਂ ਜਿਹੜਾ ਇਹਦੇ ਬਣਾਇਆ ਨਾ ਥੜਾ ਇਹਦੇ ਬਰਾਬਰ ਕਰਵਾ ਲਵਾਂਗੇ ਇਤਨਾ ਟੋਟਾ ਜਿਹੜਾ। ਹਾਂ ਚੱਲ ਦੇਖਦੇ ਇਹਨੂੰ ਵੇਖਣਾ ਜਦੋਂ ਬਣਵਾਇਆ ਇਨਸ਼ਾਅੱਲਾ ਤਾਂ ਉਹ ਦੇਖਾਂਗੇ। ਇਹ ਨਾ ਕਿ ਨਾਲ ਲੈਂਦੀ ਇਸ ਸਾਈਡ ਤੇ ਕਰਾ ਹੱਥੀ ਇਸ ਸਾਈਡ ਤੇ ਹੋਵੇਗੀ, ਦੇਖਾਂਗੇ ਬਾਅਦ ਵਿੱਚ। ਬਾਕੀ ਬੋਰ ਜਿਹੜੀ ਨੇ ਇੱਥੇ ਠੀਕ ਤਰ੍ਹਾਂ ਹੋ ਰਹੀ, ਮਿੱਟੀ ਜਿਹੜੀ ਸਾਰੀ ਇੱਥੇ ਬੋਰ ਦੀ ਸਿੱਟੀ ਜਾ ਰਹੇ ਆਂਗੇ। ਚਲੋ ਇਸ ਜਗ੍ਹਾ ਦੀ ਨਾ ਪੁਰਾਈ ਵੀ ਥੋੜ੍ਹੀ ਬਹੁਤ ਪੂਰੀ ਹੋ ਜਾਵੇ, ਕਿਉਂਕਿ ਤਕਰੀਬਨ ਨਾ ਅਸੀਂ ਆ ਨਾਲੀ ਵੀ ਉੱਚੀ ਕਰਨੀ ਇਸ ਸਾਈਡ 'ਤੇ ਵਾਰ ਦੇਣੇ ਪੈਣੇ, ਇਸ ਸਾਈਡ 'ਤੇ ਵੀ ਉੱਚੀ ਕਰਕੇ ਤਕਰੀਬਨ ਇਹਦੇ ਬਰਾਬਰ ਹੈ ਸਾਰੀ ਜਗ੍ਹਾ ਕਰਾਂਗੇ ਇਨਸ਼ਾਅੱਲਾ। ਅੱਗੇ ਇਹ ਰਸਤਾ ਹੈਗਾ ਵੀ ਇਹਦੇ ਉੱਚਾ ਹੋ ਜਾਣਾ ਹੈਗਾ। ਇੱਥੇ ਪੁਰਾਈ ਬਹੁਤ ਜ਼ਿਆਦਾ ਪੈਣੀ। ਇਹ ਇੰਝ ਅੱਬੂ ਜਾਨ ਜਿਵੇਂ 5 ਮਰਲਿਆਂ ਦਾ ਪਲਾਟ ਲੈ ਕੇ ਨਹੀਂ ਪੁਰਾਈ ਪਾਣੀ, ਇਹ ਰੋਡ ਦੇ ਉੱਤੇ ਅੱਗੇ ਐਵੇਂ ਪੁਰਾਈ ਪਾਣੀ ਪੈਣੀ। ਹਾਂ ਜੇ 5 ਮਰਲੇ ਜ਼ਮੀਨ ਦੇ ਵਿੱਚ ਪੁਰਾਈ ਪਾਣੀ ਹੁੰਦੀ ਨਵੀਂ ਨਵੀਂ ਬੰਦਾ ਲਵੇ, ਉਸ ਤਰ੍ਹਾਂ ਇੱਥੇ ਪੁਰਾਈ ਪੈਣੀ ਹੈਗੀ। ਥੋੜ੍ਹੀ ਥੋੜ੍ਹੀ ਕਰਕੇ ਪੂਰੀ ਕਰਾਂਗੇ ਇਨਸ਼ਾਅੱਲਾ ਤਾਲਾ। ਤੇ ਬਾਕੀ ਜਿਹੜੀਆਂ ਚੀਜ਼ਾਂ ਕੁਛ ਲੱਗ ਗਈਆਂ ਨੇ, ਬਾਕੀ ਆ ਸਬਜ਼ੀਆਂ ਵਗੈਰਾ ਪਈਆਂ ਨੇ ਇੱਥੇ ਨਾ ਰੱਸੀਆਂ ਪਾ ਕੇ ਲਟਕਾਉਂਦੇ ਆਂਗੇ। ਜਿਵੇਂ ਕਿ ਇੱਥੇ ਆ ਪਿਆ ਹੋਇਆ ਥੱਲੇ ਮੈਂ ਰਬੜ ਵਾਲੀ ਰੱਸੀ ਸਿੱਟੀ ਸੀਗੀ ਇੱਥੇ। ਬਾਕੀ ਕੋਈ ਸਬਜ਼ੀ ਵਾਲੇ ਛਾਪਰ ਸੀ ਨਾ ਇੱਥੇ ਲਟਕਾਤੇ ਹੋਏ ਨੇਗੇ ਮਾਸ਼ਾਅੱਲਾ, ਬਹੁਤ ਪਿਆਰੇ ਲੱਗ ਰਹੇ। ਹਾਲੇ ਤੱਕ ਅੱਧੀਆਂ ਚੀਜ਼ਾਂ ਪਈਆਂ ਨੇ, ਕੁਛ ਇਹ ਮਾਲਟੇ ਪਏ ਨੇ, ਕੁਛ ਇਹਦੇ ਅੰਦਰ ਰੱਖੇ ਨੇ। ਜੇ ਜ਼ਿਆਦਾ ਅੱਛੇ ਸੀ ਨਾ ਥੋੜ੍ਹੇ ਮਹਿੰਗੇ ਆਏ ਸੀ, ਅੱਬੂ ਜਾਨ ਨੇ ਕਿਹਾ ਬੰਦ ਰੱਖਣੇ ਆ, ਜਿੰਨੇ ਕਿਸੇ ਗਾਹਕ ਨੇ ਲੈਣੇ ਹੋਏ ਨਾ ਉੱਥੇ ਜਾ ਕੇ ਇੱਥੇ ਕਰਾਂਗੇ। ਇੱਕ ਅੰਕਲ ਨੇ ਕਿਹਾ ਸੀ ਅੱਬੂ ਜਾਨ ਨੂੰ ਪੈਸੇ ਵੀ ਕੁਛ ਦੇ ਗਏ ਸੀਗੇ ਉਹਨਾਂ ਨੇ, ਜਿਹੜੇ ਤੋਂ ਅੱਛੇ ਮਾਲਟੇ ਦੇਣੇ। ਬਾਕੀ ਮਾਸ਼ਾਅੱਲਾ ਹਾਲੇ ਮਾਲਟੇ ਵੀ ਕੋਈ ਗੰਦੇ ਨਹੀਂ ਨੇ, ਇਹ ਵੀ ਬੜੇ ਪਿਆਰੇ ਨੇ। ਦੇਖੋ ਨਾ ਦੂਰ ਦੇਖਣ ਨਾਲ ਹੀ ਲੱਗ ਰਿਹਾ ਜਿਵੇਂ ਅੱਬੂ ਜਾਨ ਨਕਲੀ ਜੋੜੇ ਹੋਏ ਨੇਗੇ ਆਪਾਂ। ਹਾਂ ਡੰਡੀ ਪੱਤੇ ਤੋਂ ਬਗੈਰ ਨੇ। ਤੇ ਚਲੋ ਜੀ ਲੈ ਚੱਲਦੇ ਆਂਗੇ ਅੰਦਰ। ਅੰਕਲ ਜਿਹੜੇ ਨਾ ਸ਼ੈਲਫ ਲਾਵਣ ਆ ਗਏ ਨੇਗੇ, ਉਹ ਦੂਸਰੀਆਂ ਪੱਟੀਆਂ ਹੀ ਨਾਲ ਲੈ ਆਏ ਨੇ। ਪਿੱਛੇ ਦੀਵਾਰ ਨਾਲ ਨਾ ਸਪੋਰਟਾਂ ਵਗੈਰਾ ਲੱਗਣੀਆਂ ਨੇਗੀਆਂ ਤੇ ਇਸ ਤਰ੍ਹਾਂ ਦੇ ਉੱਤੇ ਫੱਟੀਆਂ ਵਿੱਚ ਲੱਗ ਜਾਣਗੀਆਂ। ਇੰਝ ਕਰਕੇ ਇਹਦੇ ਵਿੱਚ ਕਿ ਲੱਗ ਜਾਵੇਗਾ, ਮਜ਼ਬੂਤੀ ਹੋ ਜਾਵੇਗੀ। ਇਸ ਵਜ੍ਹਾ ਤੇ ਅੱਗੇ ਕੋਈ ਨਹੀਂ ਲਾਇਆ ਸੀਗੇ।
आसन है जगह ठीक है ना। ਵੈਸੇ ਨਾ ਮਾਸ਼ਾਅੱਲਾ ਬਹੁਤ ਪਿਆਰੀ ਫਿਟਿੰਗ ਹੋ ਜਾਣੀ ਹੈਗੀ। ਉਹ ਥੋੜਾ ਅਜੀਬ ਜਿਹਾ ਲੱਗ ਰਿਹਾ ਨਾ ਕਲਰ, ਲੇਕਿਨ ਨਾ ਇਹਨਾਂ ਨੂੰ ਕਵਰ ਕਰ ਲਵਾਂਗੇ ਕਿਸੇ ਚੀਜ਼ ਨਾਲ। ਸਮਾਨ ਵਗੈਰਾ ਪਿਆਰਾ ਕਰਨਾ ਹੈਗਾ ਫਿਰ ਕਵਰ ਹੀ ਰਹਿਣੇ ਨੇ। ਥੱਲੇ ਜੇ ਇਤਨੀ ਜਗ੍ਹਾ ਬਚੀ ਹੈ ਨਾ ਇਨਸ਼ਾਅੱਲਾ ਤਾਲਾ ਦੇ ਥੱਲੇ ਬਣਵਾਵਾਂਗੇ ਇੱਕ ਇੱਕ ਮਣ ਵਾਲੇ ਨਾ, ਜਿਵੇਂ ਜਿਸ ਸ਼ੀਟ ਦਾ ਬਣਿਆ ਹੋਇਆ ਇੱਕ ਇੱਕ ਮਣ ਦੇ ਉਹ ਖਾਨੇ ਬਣ ਜਾਣੇ ਅਲੱਗ ਅਲੱਗ। ਜਿਵੇਂ ਕਿ ਇੱਕ ਮਣ ਚੀਨੀ ਵਿੱਚ ਪਾਤੀ, ਇੱਕ ਮਣ ਦੇ ਵਿੱਚ ਚਾਵਲ, ਇੱਕ ਮਣ ਪਾਤੇ, ਅਲੱਗ ਅਲੱਗ ਨਾ ਉਹ ਖਾਨੇ ਬਣ ਜਾਣਗੇ। ਇਹਦੇ ਹੁਣ ਆ ਜਿਵੇਂ ਹੈ ਨਾ ਸ਼ੈਲਫ ਦੇ ਥੱਲੇ ਦੋ ਬਣਨਗੇ ਉਹ ਮਣ ਵਾਲੇ। ਉਹਦੇ ਦਰਮਿਆਨ 'ਚੋਂ ਦੇਖੋ ਸੇਧ ਹੈ, ਇਹ ਇਹਨਾਂ ਨੇ ਬਣਾਇਆ ਹੁੰਦਾ ਪਹਿਲੇ ਹੀ ਜਗ੍ਹਾ ਇਹਨਾਂ ਦੀ। ਇਨਸ਼ਾਅੱਲਾ ਤਾਲਾ ਉਹੀ ਥੱਲੇ ਫਿਟਿੰਗ ਵਗੈਰਾ ਕਰਵਾ ਕੇ ਬਣਵਾਵਾਂਗੇ ਬਾਅਦ ਵਿੱਚ। ਚੰਗੀ ਮਜ਼ਬੂਤੀ ਨਾਲ ਲੱਗੀ ਹੈ ਤੇ ਬੋਰ ਜਿਤਨੀ ਗਹਿਰੀ ਹੋ ਗਈ ਕਿ ਥੱਲੋਂ ਨਾ ਰੇਤ ਨਿਕਲ ਆਈ ਹੈਗੀ। ਤੇ ਹਾਲੇ ਤਾਂ ਟਾਈਮ ਤਾਂ ਵੈਸੇ ਕਾਫੀ ਲੱਗਣਾ, ਮਿਹਨਤ ਹਾਲੇ ਤੱਕ ਹੋਣੀ ਸ਼ੁਰੂ ਹੋਈ ਹੈਗੀ। ਹਾਂ ਫਿਰ ਵੀ ਥੱਲੇ ਰੇਤ ਜਿਹੜੀ ਨਾ ਉਹ ਨਿਕਲ ਆਈ ਹੋਈ ਹੈ। और इधर अबू जान रख दो। फाइनली जी माशाल्लाह देखो कितने प्यारे लग रहे। हाली तक रेड वालियां लवाइया ने इस साइड से, बाकी ब्लू ने कि इस साइड से लवा लेने आगे। वैसे ज़्यादा प्यारी लगती सारिया ना रेड लगी होंदियां। अंकल और नौनी मशवरा कर रहे थे, मैं कि तकरीबन तुसीं कितने की बना के दोगे अगर एक नवी बनवाई है तो अंकल और कह रहे तकरीबन अंकल जी 7,000 खर्चा आएगा। 7-8 हज़ार तक आ जाएगा। कह रहे हैं कि किस तरह का बन जाएगा 10 खाने वाला सेम इहदे नाल दी मैचिंग करके बना देंगे। ये ना सारे लाल लगवाए हो ना ज़्यादा प्यारा लगेगा यार, मैचिंग एक की हो इस तरह है ना और कलर होगा थोड़ा अजीब जहा लगेगा, लेकिन फिर भी ठीक है। अल्लाह शुक्र चीज़ा में जोड़नियां ने प्यारियां फिर भी लगनियां चकिए इनू भी। तो फाइनली दुकान के शैल्फ नेगे उन्हें सैटिंग करा ली माशाल्लाह। देखो किन्ने प्यारे लग रहे नेगे। तो यह जो ना छोटा इत्थे लवा लिया है जिंदे अंदर मैं कपड़े रखे सी, कपड़े तो असीं हुण चक के साइड से रखते बैड पर रख के आया गया है कि चलो इत्थे लवा लेने आगे। इत्थे ना दरवाजे वाली जगह पर भी इंज होएगा कि दरवाज़ा टाइप ही लग जाएगा तो खोल के अंदर घर भी जा सकांगे। तो बाकी है ना अगों समझ लो बंद भी हो गया करेगा, इंज लगेगा कि इत्थे शेल्फ ही लगे हुए हैं। ਹਾਂਜੀ ਪਰਦੇ ਤਰ੍ਹਾਂ ਪਰਦਾ ਹੀ ਹੋ ਜਾਂਦਾ ਸੀ ਜਿਹੜੀ ਨਿੱਕੇ ਜਿਹੇ ਲਗਾ ਸੀ ਤਿਜਾਨੀ ਨੇ ਮੈਂ ਫੋਨ ਦਿਖਾਉਣਾ ਜਿਹਾ ਪਰਦਾ। हाँ और थल्ले भी अंकल और को अंदाजा लगवा रहा सी, कह रहे सी 7-8 हज़ार रुपये थल्ले खर्चा साडा आना। तो सस्ता सस्ता जो ना खाने बन जाने ने जेडे सीना दूसरे चीनी वगैरह ਟਰੋੜੇ ਦੇ ਵਿੱਚ ਚੀਨੀ ਪਈ ਨਾ ਉਹਦੇ ਵਿੱਚ ਗੱਲੇ ਤੇ ਗੱਤੀ ਹੋਈ ਹੋਵੇ हाँ साफ पई ਖਰਾਬ ਨਹੀਂ रही। ਹੁੰਦੀ। हाँ ਇਹ ਕੌਣ ਜਿਹੜਾ ਨਾ अम्मी जान आप लवावे उन्हें ढक्कन लगते ने इतना काट के लावे तो उत्ते ढक्कन भी लवा लो। सफाई कर ठीक हाँ, है, अच्छी सफाई पहले कपड़े नाल साफ कर ला, फिर गिल्ला करके इन्हू साफ करके ते जी। फिर इन्हू माशाल्लाह जेड़ा ना तो फिर साफ कर दी खुश फिर सामान जोड़ने इंशाल्लाह। बड़ा माशाल्लाह हुण दुकान साडी दुकान लग रही है। हाले तक जी अगे पूरियां करांगे जिवें भी अपने को बनी ना कुछ। जो भी मतलब तू तो बाहर हैगा सी ते मैं ਉਹਨੂੰ ਪੁੱਛਿਆ ਉਹਨੇ ਆਖਿਆ ਵੀ ਇਹ ਤਕਰੀਬਨ 16000 ਤੁਹਾਡਾ ਲੱਗੇਗਾ। नहीं वो मैंने कह रहे सी कहंदे पे सस्ते दे बन ਕਹਿੰਦੇ ਰਾਤ ਹੀ ਕਹਿੰਦਾ ਲਾਲ ਅਗਰ ਇੱਥੇ ਲੱਗ ਜਾਵੇ ਕੀ ਬਾਤ ਹੈ। ਮੈਂ ਕਿਹਾ इंशाल्लाह ਤੇ ओ पूजा नहीं हो जाना। मैं सोच रहा पहले ਸੁਣਾ ਤੱਕ ਦੁਕਾਨ ਫੁੱਲ ਦੁਕਾਨ ਫਿਰ ਲੱਗਣੀ नहीं अगर आप लाल लाइए ना ते विच रंग बिरंगी जी बन जानी हैगी। ਉਹ ਬੜੀ कलर तो अलग हो जाना। ਉਹ ਬੜੀ ਰਹਿਣ ਤੇ ਠੀਕ ਹੈ। ਤੇ ਥੱਲੇ ਵਾਲੇ ਉਹਨੇ ਜਿਹੜੇ ਗੱਲੇ ਦੱਸੇ ਇਹਨਾਂ ਵਾਲੇ ਉਹ ਮੈਨੂੰ ਬੜੇ ਪਸੰਦ ਆ। ਕਹਿੰਦਾ ਇਸ ਤਰੀਕੇ ਨਾਲ ਸਟੈਪ ਬਾਈ ਸਟੈਪ ਹੋਣਗੇ। हाँ ओ ए भी उत्ते जिवें मैं कह रहा ढक्कन वगैरह ਉਹਦੇ ਵਿੱਚ ਚੌੜ ਰੱਖ ਲਓ ਤੁਸੀਂ ਜਿਹੜੀ ਚੀਜ਼ ਮਰਜ਼ੀ ਰੱਖ ਲਓ। ਉਸ ਤਰ੍ਹਾਂ ਵੀ ਭਾਵੇਂ ਤੁਸੀਂ ਕਿਤਾ ਦਾ ਵੀ ਕੁਲੀਆਂ ਭਾਵੇਂ ਰੱਖ ਲਓ ਕਹਿੰਦਾ ਖਰਾਬ ਨਹੀਂ ਹੋਣਗੇ। ਪਿਛਲੀ ਸਾਈਡ ਤੇ ਗੱਤਾ ਹੋਣਾ ਜਿਵੇਂ ਆਏਗਾ हाँ ਇਸੇ ਤਰੀਕੇ ਗੱਤਾ ਚਾਰ ਚ ਫਿਰ ਹੋਵੇਗਾ ਉਹਦੇ ਵਿੱਚ ਯਾਨੀ ਕੋਈ ਟੇਬਲ ਤੋਂ ਟੇਬਲ ਬਣ ਜਾਣਾ। हाँ मैं देखे सी एक बारी एक किराने दुकान है मैंने भी ओदा शौक। ਖਾਣਾ ਜਿਵੇਂ ਆ ਖਾਂਦੇ हाँ इसी तरह ਔਰ ਬੜੇ ਮਜ਼ਬੂਤ ਖਾਣੇ ਬਣੇ ਹੋਣ। हाँ अंदर जेडी कोई चीज रखनी है पीछे अंदर दे रख ली ज़्यादा महंगी होती है, महंगे से अंदर रख ली ਇੱਥੇ ਰੱਖ ਲਈ ਤੇ ਬਾਕੀ ਇੱਥੇ ਇੱਥੇ ਨੂਰ ਦੀਆਂ ਤੇ ਸੁਨੈਣ ਦੀ ਕੋਈ ਚੀਜ਼ਾਂ ਰੱਖ ਦੇਗਾ। ਚਲੋ ਦੂਰ ਠੀਕ ਜੋ ਕਰੀਏ ਹਾਂ ਕੋਈ ਚੀਜ਼ ਸਾਰਾ ਛੋਟੀ ਹੈਗੀ ਹੁਣ ਦੱਸ ਉਹਦਾ ਖਿਆਲ ਕੀ ਨਹੀਂ ਕੋਈ ਚੀਜ਼ ਹੀ ਉਹ ਤੇ ਨੂਰ ਦੀ ਹੁੰਦੀ। ਆਸਨ ਸਾਰਿਆਂ ਤੋਂ ਛੋਟਾ ਸੀ ਜਦੋਂ ਇਹਦਾ ਖਿਆਲ ਕਰਦੇ। ਵੈਸੇ ਅੱਬੂ ਜਾਨ ਮੈਨੂੰ ਬੜੀਆਂ ਚੀਜ਼ਾਂ ਲੈ ਕੇ ਦਿੰਦੇ ਹੁੰਦੇ ਸੀ ਵਾਕਈ ਉਹ ਨੂਰ ਨੂੰ ਲੈ ਕੇ ਦਿੰਦੇ ਹੁੰਦੇ ਸਾਨੂੰ ਭੁੱਲ ਹੀ ਗਿਆ ਚਲੋ ਫਿਰ ਕੋਈ ਬਾਤ ਨਹੀਂ। ਕੁਝ ਵੀ ਨਹੀਂ ਲੈ
ਲੈ ਕੇ ਦਿੱਤਾ ਜਿਹੜੀਆਂ ਚੀਜ਼ਾਂ ਤੈਨੂੰ ਲੈ ਜਦੋਂ ਮੈਂ ਜਾਂਦਾ ਸੀ ਨਾ ਡੇਲੀ ਤੂੰ ਜਾਂਦਾ ਸੀ ਨਾ ਡੇਲੀ ਇਹ ਤੇਰੇ ਵਾਸਤੇ ਨਵੇਂ ਕੱਪੜੇ ਲੈ ਕੇ ਆਉਂਦਾ ਸੀ ਮੈਨੂੰ ਕਹਿੰਦਾ ਸੀ ਅਗਲੇ ਜਿਹੜੇ ਕੱਪੜੇ ਉਤਾਰ ਦੇ ਤਾਂ ਨਵੇਂ ਨੂੰ ਪਾ ਦੇ। ਉਹੀ ਤਾਂ ਮੈਂ ਅਗਲੇ ਦਿਨ ਵੀਡੀਓ 'ਚ ਕਹਿ ਰਿਹਾ ਸੀ ਅੱਬੂ ਜਾਨ ਨੇ ਸ਼ਰਟ ਟਰਾਊਜ਼ਰ ਜਿਹੜਾ ਨਾ ਮੈਨੂੰ ਹਿਲਾਤਾ ਹੈ ਗੱਲ ਕੱਪੜੇ ਲਵਣ ਨਹੀਂ ਦਿੰਦੇ ਸੀ ਕਹਿੰਦੇ ਸੀ ਬੇਟੇ ਵਾਸਤੇ ਨਵੀਂ ਲੈ ਵੀ ਰੈਡੀਮੇਡ ਕੱਪੜੇ ਜਿਹੜੇ ਹੋਇਆ ਸਨ ਤੇ ਤਾਂ ਕਰਕੇ ਸ਼ਲਵਾਰ ਕਮੀਜ਼ ਕੀ ਚੀਜ਼ ਕੱਪੜੇ ਧੋਣਾ ਬੁਰਸ਼ ਬਾਕੀ ਅੰਕਲ ਉਹਨਾਂ ਉੱਤੋਂ ਦੀ ਸਫਾਈ ਕਰਨ ਲੱਗੇ ਨੇ ਤੇ ਆ ਤੇਲ ਆ ਗਿਆ ਸਰਸੋਂ ਦਾ ਪਿਆ ਸੀ ਲਾ ਲਓ ਚੂੜੀਆਂ ਵਗੈਰਾ ਕਸੀਵਣੀਆਂ ਨੇ ਬੋਰ ਥੱਲੇ ਲਾਣੀ ਹੈ ਜੀ ਬਾਕੀ ਵੈਸੇ ਤਾਂ ਉਹਨਾਂ ਨੇ ਥੱਲੋਂ ਖਟਾਈ ਕਰਕੇ ਮਿੱਟੀ ਵਗੈਰਾ ਥੱਲੋਂ ਕੱਢ ਲਈ ਹੋਈ ਆ ਹੁਣ ਬਾਕੀ ਕੰਮ ਹੈ ਥੱਲੋਂ ਪਾਣੀ ਕੱਢਣ ਦਾ ਉਹ ਐਸ ਨਾਲ ਕਰਨਾ ਉਹਨਾਂ ਪੈਂਪਾਂ ਨਾਲ ਤੇ ਅਸੀਂ ਚਲਾਵਣ ਲੱਗਿਆ ਮੋਟਰ ਜਿਵੇਂ ਕੱਲ ਉਹ ਟਾਂਕਾ ਲਾ ਕੇ ਚਲਾਈ ਸੀਗੀ आज रात में इंशाल्लाह ताला लाजमी ठीक करवाएंगे वायरिंग कोई पता नहीं सारी ना साड़ी अल्लाह ना करे बड़ी परेशानी बनेगी अंडरग्राउंड वायरिंग हैगी फिर सारी फिक्स कराओ तो बड़ा खर्चा हो जाना हैगा पिछू तारा करनी है बैंक को तार वगैरह तो सड़ी हुई तो चेंज हो जाएगी आसानी ना तो अबू जान जी फिर तारा लावन लगे ने काम तो बड़ा खतरनाक है लेकिन मजबूरी है कि मोटर नहीं फिर चलनी हैगी अल्लाह पाक करम करेगा चल गई अबू जान चल गई देख लो किधरे पटाखे निकलते हैं बिचों चलो हट गया ध्यान ना ले चल गई है मोटर बस डायरेक्ट ही चल रही है हाँ उतो ले जानी है चलो ठीक है अल्लाह का शुक्र है वो कोई मसला बनया तो ब्रेकर अगे पिछे लगे हुए तो चक्या जाएगा जी अगे घर में जा रही ना तार ब्रेकर चो इहदे विचों अगे नाल लाई है इस भी बोर्ड लगे सी लेकिन खराब है ਉਹ ਨੂਰ ਆ ਗਈ ਕਿ ਨੂਰ ਦੀ ਤਾਰੀਫਾਂ ਚੱਲ ਰਹੀਆਂ ਸੀਗੀਆਂ ਹਾਂ ਸਲੈਨ ਨਹੀਂ ਐਸਾ ਇਹ ਵੀ ਛੱਡ ਦਿੰਦੇ ਬਾਅਦ ਦੇ ਕਸਨਾ ਨਹੀਂ ਅੱਬੂ ਜਾ ਕਾਬੂ ਕਰਨਗੇ ਥੱਲੇ ਨਾਲ ਐਵੇਂ ਚਲਾ ਗਿਆ ਤੇ ਐਵੇਂ ਜਾਣਾ ਕਾਬੂ ਕਰ ਕਾਸ ਤੋਂ ਇੱਕ ਤੋਂ ਕੱਸਣਗੇ ਬਾਕੀ ਸਿੱਟ ਦੇਣਾ ਨਾ ਸਾਈ ਥੱਲੇ ਹੈ ਇੱਕ ਉੱਤੇ ਕੱਸ ਕੇ ਸਿੱਟ ਦੇਣਾ ਨਾ ਥੱਲੇ ਸਾਰੇ ਕਸਰੇ ਨੇ ਥੱਲੇ ਲੈ ਜਾਂਦਾ ਹੁੰਦਾ ਹੈਗਾ ਫਸ ਜਾਵੇ ਨਾ ਫਿਰ ਨਿਕਲਦਾ ਹੀ ਨਹੀਂ ਹਿਸਾਬ ਨਾਲ ਕੱਸਣ ਦੀ ਵੈਸੇ ਵਾਕਈ ਉਸ ਤਰ੍ਹਾਂ ਵੀ ਅੱਬੂ ਜਾਨ ਹੁੰਦਾ ਹੈਗਾ ਸਿੱਟ ਦਿੰਦੇ ਹੁੰਦੇ ਨੇ ਕੋਈ ਮਿਸਤਰੀ ਨਾ ਥੱਲੇ ਥੋੜੀ ਜਗ੍ਹਾ 10 ਫੁੱਟ ਦਾ ਪੈਪ ਹੋਵੇ ਨਾ ਥੱਲੇ ਜਗ੍ਹਾ ਉਹ ਤੋਂ ਸਿੱਟ ਦੇਣ ਫਿਰ 10 ਫੁੱਟ ਦਾ ਉੱਤੋਂ ਪਾ ਕੇ ਕੱਸ ਦਿੰਦੇ ਜ਼ਿਆਦਾ ਨਹੀਂ ਵੀ 50 ਫੁੱਟ ਦਾ ਥੱਲੇ ਸਿੱਟ ਦੇ ਉੱਤੋਂ ਕਸਿੰਦਾ 50 ਇਹ ਕਿੰਨੇ ਫੁੱਟ ਥੱਲੇ ਕੀਤੀ ਬੋਰ 50 ਫੁੱਟ 40 ਹੋਰ ਹੋ ਜਾਣੀ 90 ਤੇ ਪਹੁੰਚ ਜਾਣੀ बड़ी ज्यादा बोर होंगे तो पूरे 85 90 100 तक ही पहुंच सकती है कि बोर बहुत गहरी होगी थले इतनी गहरी बोर हो उतना ही फिर ज्यादा पानी देता नलका वो साफ है उतना साफ पानी देता अच्छा अच्छा ज्यादा तो साफ बाकी इस बोर च नहाउण पानी पाया जा रहा है पानी का टप मैं भर के लै आया तो उत्ते ने बोकी पा के ना हुण थल्ले नूं अपने आप ही नाल लै जाएगा थल्ले बोर होनी है नाल हैगी रेता जिहड़ा निकलेगा रेत ही निकली होनी बाकी मैं तो इधर बाहर मसरूफ सीगा भाई और जी चीज़ की जरूरत होंगी फिर मैनू कहते ने तो अम्मी जान ही माशाल्लाह इधर ना समान जोड़ रही नहीं है सारी अंदर दुकान की साफ सफाई करके सैटिंग कर रही चीज़ों की अच्छी तरह जिस तरह के पहले लगी हुई सी माशाल्लाह बहुत प्यारी दुकान अंदरों लग रही है हाले तक ये चीज़ों की कमियां ने ना दुकान पूरी हो जाए तो और ज़्यादा खूबसूरत लगे असने एनी नाल हेल्प करा रहा अम्मी जान की बाकी दुकान दियाँ चीज़ां काफ़ी पईयां ने हाले तक लावन वाली लेकिन लाने आ गए पहले वो बोर का जो फिनिश करा लिए काम ते अज ही इंशाल्लाह ताला उम्मीद है कि नलका जो लग जाएगा ਇਹ ਰੋਡ ਹੁੰਦੇ ਨੇ ਥੱਲੇ ਰੋਡ ਵੇਖ ਲਓ ਕੀ ਹੋ ਜਾਂਦੇ ਨੇ ਥੱਲੇ ਦਰਿਆ ਹੈਗਾ पत्थर जो है सारा देखो पत्थर
ਪੱਥਰ ਜਿਹਾ ਹੈਗਾ ਮਾਸ਼ਾਅੱਲਾ, ਬਹੁਤ ਪਿਆਰਾ। ਤੇ ਜ਼ਿਆਦਾਤਰ ਨਾ ਇਸ ਤਰ੍ਹਾਂ ਪੱਥਰ ਦਰਿਆਵਾਂ ਵਗੈਰਾ ਤੇ ਹੁੰਦੇ ਨੇ, ਤਾਂ ਅਬੂ ਜਾਨ ਕਹਿ ਰਹੇ ਨੇਗੇ ਦੇਖੋ ਕਿੱਡੇ ਵੱਡੇ ਵੱਡੇ ਨੇਗੇ, ਮਿੱਟੀ ਦੇ ਜਿਵੇਂ ਨਹੀਂ ਹੁੰਦੇ ਨੇਗੇ, ਮਿੱਟੀ ਕਲਰ ਦੇ ਨੇਗੇ, ਰੋਡ ਨਹੀਂ ਰਹੇ। ਇਹ ਥੱਲੇ ਵਾਲੀ ਤੱਕ ਰੋਡ ਹੀ ਆ ਰਹੇ ਨੇ। ਪਾਈਪ ਜੀ ਚੇਂਜ ਕਰ ਲੈਣੇ ਕਿਉਂਕਿ ਉਹ ਪਹਿਲੇ ਵਾਲਾ ਥੱਲੇ ਨੀਵਾਂ ਹੋ ਗਿਆ ਸੀਗਾ ਤੇ ਨਵਾਂ ਹੀ ਲਾਇਆ ਨੇ। ਇਹ ਵੀ ਥੱਲੇ ਹੀ ਲੈ ਜਾਣਾ ਹੈ, ਖਾਲੀ ਪਤਾ ਨਹੀਂ ਕਿਤਨੇ, ਉਹ ਸਾਰੇ ਪਾਈਪ ਥੱਲੇ ਹੀ ਜਾਣੇ ਨੇ ਇਹਦੇ। ਹਾਂ ਲੱਕੜ ਦਾ ਬਾਲਾ ਲੈ ਆਣਾ। ਬਾਕੀ ਬਾਲਾ ਤਾਂ ਘਰ ਕੋਈ ਨਹੀਂ ਪਿਆ ਸੀ, ਕੜੀ ਦਾ ਟੋਟਾ ਚੱਕ ਲਿਆ। ਇਹ ਵੀ ਆ ਲੰਬਾ ਜੇ ਇਤਨਾ, ਚਲੋ ਠੀਕ ਹੋ। ਤੇ ਦੁਕਾਨ ਦੀ ਮੁਕੰਮਲ ਸੈਟਿੰਗ ਹੋ ਗਈ ਹੈਗੀ ਤੇ ਉਧਰੋਂ ਬਾਹਰ ਜਿਹੜਾ ਨਲਕਾ ਹੈ ਉਹਦਾ ਵੀ ਕੰਮ ਸ਼ੁਰੂ ਹੈਗਾ ਮਾਸ਼ਾਅੱਲਾ। ਦੁਕਾਨ ਦੀ ਵੀ ਇਸ ਦੀ ਵੀ ਸੈਟਿੰਗ ਹੋ ਗਈ, ਕੁਛ ਜਿਹੜੇ ਨੇ ਸੈਟਿੰਗ ਵਗੈਰਾ ਕਰਨ ਰਹਿੰਦੀ ਮੈਂ ਕਰ ਲਵਾਂਗਾ, ਉਹ ਅਗਲੇ ਵੀ ਲਾ ਕੇ ਇਨਸ਼ਾਅੱਲਾ ਤਾਲਾ ਦੰਦ ਦਿਖਾਵਾਂਗਾ। ਹਾਲੇ ਤੱਕ ਉੱਥੇ ਵੀ ਜਿਹੜਾ ਨਾ ਮਾਲਟੇ ਵਗੈਰਾ ਲਾਣੇ ਨੇਗੇ, ਲੇਕਿਨ ਇਹ ਹਾਲੇ ਜੇ ਆਪਣਾ ਵਿਲਾਗ ਬਹੁਤ ਵੱਡਾ ਹੋ ਜਾਣਾ ਫਿਰ ਇਹ ਨਾ ਸਾਰੀ ਚੀਜ਼ਾਂ ਮੈਂ ਉਹਦੇ ਸ਼ੇਅਰ ਨਹੀਂ ਕਰ ਪਾਵਾਂਗਾ। ਤੁਸੀਂ ਜਦੋਂ ਵਿਲਾਗ ਵਗੈਰਾ ਦੇਖਦੇ ਹੋ ਫਿਰ ਤੁਸੀਂ ਕਹਿੰਦੇ ਹੋ ਹਸਨ ਬੜਾ ਲੰਬਾ ਵਿਲਾਗ ਹੁੰਦਾ ਹੈਗਾ, ਸਾਡਾ ਕਾਫੀ ਟਾਈਮ ਫਿਰ ਲੱਗ ਜਾਂਦਾ ਦੇਖਦੇ ਇਨਸ਼ਾਅੱਲਾ ਤਾਲਾ ਅਗਲੇ ਵਿਲਾਗ ਦਾਰੇ ਨੂੰ। ਬਾਕੀ ਜੇ ਨਾ ਰੂਟੀਨ ਸ਼ੇਅਰ ਕਰਾਂਗੇ, ਹਾਲੇ ਜੇ ਆਪਣਾ ਵਿਲਾਗ ਹੁੰਦਾ ਤਾਂ ਖਤਮ ਕਰਨਾ ਅੱਛਾ ਲੱਗੇ ਲਾਜ਼ਮੀ ਆਪਣੇ ਚੈਨਲ ਸਬਸਕ੍ਰਾਈਬ ਕਰ ਲੈਣਾ, ਵੀਡੀਓ ਲਾਈਕ ਕਰ ਲੈਣਾ, ਦੋਸਤਾਂ ਰਿਸ਼ਤੇਦਾਰਾਂ ਨੂੰ ਸ਼ੇਅਰ ਵੀ ਕਰ ਲੈਣਾ। ਓਕੇ, ਥੈਂक्स फॉर वाचिंग, अल्लाह हाफिज़।